ਬਾਬਾ ਜੀ ਨੇ ਆਪਣਾ ਮੁਹੰਮਦ ਸ਼ਫੀ ਸਾਹਿਬ ਇਹਨਾਂ ਦਾ ਪਿੱਛੇ ਇੰਡੀਆ ਵਿੱਚ ਪਿੰਡ ਸੀ ਸ਼ੇਰ ਮਾਜਰਾ। ਹੁਣ ਇੱਥੇ ਸਭ ਕੁਝ ਦਵੀਆਂ ਗੁਜਰਾਂ 'ਚ ਬੈਠੇ ਹੋਏ ਨੇ। ਇਹਨਾਂ ਦੀ ਇੱਕ ਵੀਡੀਓ ਬਣਾ ਕੇ ਘੱਲੀ ਸੀ ਉੱਧਰ ਸਰਦਾਰ ਕੂੜਾ ਸਿਆਣ ਸੀ, ਇਹਨਾਂ ਦਾ ਯਾਰ ਸੀ ਬਚਪਨ ਦਾ। ਤੇ ਅਸੀਂ 40 ਸਾਲ ਹੋ ਗਏ ਨੇ ਇਹਨਾਂ ਨੂੰ ਸੁਣਦੇ ਆ ਵੀ ਸਾਡਾ ਮੇਰਾ ਤਾਇਆ ਰਾਮ ਕਿਸ਼ਨ ਨੰਬਰਦਾਰ ਸੀ, ਸਰਪੰਚ ਸਾਹਿਬ ਸਨ। ਇਹ ਜਦੋਂ ਵੀ ਨਾਮ ਉਹਨਾਂ ਦਾ ਲੈਂਦੇ ਨੇ ਇਹਨਾਂ ਦੇ ਅੱਖਾਂ ਵਿੱਚ ਲੇਡੂ ਆ ਜਾਂਦੇ ਨੇ, ਇਹ ਰੋਣ ਲੱਗ ਜਜ਼ਬਾਤੀ ਹੋ ਜਾਂਦੇ ਨੇ। ਅੱਜ ਉਹਨਾਂ ਦੇ ਅਸੀਂ ਘਰ ਬੈਠੇ ਆ, ਉਹਨਾਂ ਨੂੰ ਵੀਡੀਓ ਵਿਖਾਉਣ ਲੱਗੇ ਜਿਹੜੀ ਉੱਥੋਂ ਉਹਨਾਂ ਨੇ ਸਰਦਾਰ ਕੂੜਾ ਸਿਆਣ ਨੇ ਘੱਲੀ ਹੈ। ਤੇ ਬਾਬਾ ਜੀ ਦੀ ਤੁਸੀਂ ਗੱਲਾਂ ਸੁਣੋ ਤਾਂ ਬਾਬਾ ਜੀ ਤੁਹਾਨੂੰ ਵੀਡੀਓ ਵਿਖਾਣੇ ਜੀ ਉਹਨਾਂ ਉੱਥੋਂ ਘੱਲੀ ਹੈ ਤੁਹਾਡੇ ਯਾਰਾਂ ਨੇ। ਹਾਂਜੀ ਚਲੋ ਤੇ ਆਹ ਵੀਡੀਓ ਵੇਖੋ, ਵੀਡੀਓ ਵੇਖ ਕੇ ਤੇ ਤੁਸੀਂ ਆਪਣਾ ਦਿਲ ਰਾਜੀ ਕਰੋ। ਸਾਨੂੰ ਫਿਰ ਸਾਡੇ ਕੋਲ ਇੱਕ ਵੀਡੀਓ ਆਈ ਸੀਗੀ ਸਫੀ ਮੁਹੰਮਦ ਜੀ ਦੀ ਯਮਰਾਨ ਦੇ ਚੈਨਲ ਤੋਂ, ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਨੇ। ਉਹ ਇਸੀ ਸ਼ੇਰ ਮਾਜਰੇ ਦੇ ਵਿੱਚ ਰਹਿੰਦੇ ਸਨ ਜਦੋਂ 1947 ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਅਲੱਗ-ਅਲੱਗ ਹੋਏ ਨੇ। ਉਹ ਵਿਛੜ ਕੇ ਉੱਧਰ ਚਲੇ ਗਏ ਸੀ। ਤੋ ਉਸ ਤੋਂ ਬਾਅਦ ਸਾਡੇ ਚੈਨਲ ਜੋ ਕਿ ਜੱਟ ਆਰਟਸ ਵੱਲੋਂ ਇੱਕ ਨਿਮਾਣੀ ਜੀ ਕੋਸ਼ਿਸ਼ ਦੋ ਯਾਰਾਂ ਨੂੰ ਆਪਸ ਦੇ ਵਿੱਚ ਜੋ ਮਿਲਵਾ ਸਕੀਏ। ਤੋ ਇਹ ਆ ਸਾਡਾ ਜੀ ਪਿੰਡ ਸ਼ੇਰ ਮਾਜਰਾ, ਜਿੱਥੇ ਕਿ ਉਹ ਛੋਟੇ ਹੁੰਦੇ ਖੇਡਦੇ ਰਹੇ ਨੇ ਤੇ ਆਪਣੇ ਯਾਰਾਂ ਨਾਲ। ਇੱਥੇ ਉਹਨਾਂ ਨੇ ਖੇਤੀ ਕਰੀ ਆ, ਇੱਥੇ ਘੁੰਮੇ ਨੇ, ਇੱਥੇ ਉਹਨਾਂ ਦਾ ਖਾਣ ਪਹਿਨਣ ਜੋ ਕਿ ਸਭ ਕੁਝ ਸ਼ੇਰ ਮਾਜਰੇ ਦੇ ਵਿੱਚ ਹੋਇਆ। 1947 ਦੇ ਟਾਈਮ ਦੇ ਵਿੱਚ ਉਹ ਪਾਕਿਸਤਾਨ ਚਲੇ ਗਏ ਸੀਗੇ। ਅੱਜ ਵੀ ਉਹਨਾਂ ਦੇ ਯਾਰਾਂ ਦੋਸਤਾਂ ਦੇ ਅੰਦਰ ਉਹਨਾਂ ਨਾਲ ਉਨਾ ਹੀ ਪਿਆਰ ਆ, ਉਨਾ ਹੀ ਉਹਨਾਂ ਨੂੰ ਯਾਦ ਕਰਦੇ ਨੇ ਜਿੰਨਾ ਕਿ ਸਫੀ ਮੁਹੰਮਦ ਜੀ ਯਾਦ ਕਰਦੇ ਨੇ। ਆਗੇ ਪਿੰਡ ਆ ਗਿਆ ਆ ਤੁਹਾਡਾ ਪਿੰਡ। ਹੁਣ ਪਿੰਡ ਤੋਂ ਜਾ ਰਿਹਾ ਲੈ ਕੇ ਕੈਮਰਾ ਆ ਪਿੰਡ ਦੀ ਗਲੀ ਆ ਗਈ ਆ ਗੁਰਦੁਆਰਾ ਬਣਾਇਆ ਹੋਇਆ ਉਹਨਾਂ ਨੇ। ਆ ਪਿੰਡ ਦੇ ਤੇਰੇ ਤਾਇਆ ਰਾਮ ਕਿਸ਼ਨ ਦੇ ਚਮਾਰ ਤੇ ਚੜ ਕੇ ਕੈਮਰਾ ਮਾਰਿਆ ਚਾਰੇ ਸਾਲ ਤੇਰੇ ਪਿੰਡ ਦੇ ਉੱਤੋਂ ਦੀ। ਆਹਾ ਇਹ ਸਾਰਾ ਪਿੰਡ ਦਿਖਾ ਰਹੇ ਨੇ। ਇਹ ਖੈਰ ਤੇ ਆ ਗਿਆ ਪਿੰਡ। आज बारह तेरे ताए राम किशन का सरदार कूड़ा आ बैठा बोल नहीं बोल नहीं सकता। अच्छा ये कूड़ा तो जमा ही रह गया। जमा ही रह गया है। बोल नहीं सकता, बीमार है। आज तस्वीर हुई है हो रहा है उन्हें अथरू कट रहा है, बोलिया नहीं जाता। हम तेरे राम किशन ताया गली च बढ़ गया है। गली है तेरे आगे पुराने कोठे तेरे पुराने कोठे चले गए। बहेली आ गई बहेली। ਤੇ ਉਹਦੇ ਬਾਰੇ ਕੁਝ ਕੋਈ ਤੁਹਾਨੂੰ ਭਤੀਜਾ ਉਹ ਸਾਡੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਪਹਿਲਾਂ। ਆਪਣੇ ਦੱਸਦਾ ਤੈਨੂੰ ਜਿਹੜੇ ਆਪਣੇ ਸਫੀ ਜੀ ਨੇ ਉਹ ਮੇਰੇ ਤਾਇਆ ਜੀ ਕੂੜਾ ਸਿੰਘ ਜੀ ਦੇ ਬਹੁਤ ਮਿੱਤਰ ਰਹੇ ਨੇ। ਫਾਦਰ ਸਾਹਿਬ ਦਾ ਕੀ ਨਾਮ ਸੀ? ਮੇਰੇ ਫਾਦਰ ਸਾਹਿਬ ਦਾ ਸਰਦਾਰ ਹਰਬੰਸ ਸਿੰਘ ਦੀ ਪਟਵਾਰੀ। ਹਾਂ ਕੂੜਾ ਸਿੰਘ ਦੇ ਛੋਟੇ ਬ੍ਰਦਰ ਸੀ, ਛੋਟਾ ਭਰਾ ਸੀ ਕੂੜੇ ਤੇ ਉਦੋਂ ਗੱਲਾਂ ਕਰਦੇ ਹੁੰਦੇ ਸੀ ਵੀ ਜਦੋਂ ਵੰਡ ਹੋਈ ਵੀ ਅਸੀਂ ਐਂ ਕਰਕੇ ਉਹਨੂੰ ਛੱਡ ਕੇ ਆਏ ਉੱਥੇ। ਬੜਾ ਮਾੜਾ ਸਮਾਂ ਸੀ ਉਦੋਂ ਤੇ ਬੜਾ ਰੋਂਦੇ ਵੀ ਹੁੰਦੇ ਸੀ, ਕਹਿੰਦੇ ਵੀ ਅਸੀਂ ਪਿਛੜ ਗਏ, ਬੜਾ ਪ੍ਰੇਮ ਸੀ। ਤੇ ਉਸ ਤੋਂ ਬਾਅਦ ਅਸੀਂ ਵੀਡੀਓ ਦੇਖੀ, ਮੇਰੇ ਕੋਲ ਰਾਤ ਨੂੰ ਵੀਡੀਓ ਆਈ ਤੇ ਉਹ ਦੱਸਿਆ ਉਹਨਾਂ ਨੇ ਜਦੋਂ ਸਾਰਾ। ਇਹ ਪਿੱਛੇ ਆਪਣਾ ਘਰ ਹੈ, ਪਿੱਛੇ ਸਫੀ ਜੀ ਤੇ ਕੂੜਾ ਸਿੰਘ ਜੀ ਇੱਥੇ ਖੇਡੇ ਵੀ ਨੇ, ਇਕੱਠੇ ਵੀ ਰਹੇ ਨੇ। ਆਹੀ ਪੁਰਾਣੀ ਹਵੇਲੀ? ਇਹ ਪੁਰਾਣੀ ਹਵੇਲੀ ਹੈ ਆਪਣੀ। ਤੁਹਾਨੂੰ ਦਿਖਾਓਗੇ? बेलिया जा रहे हैं पुरानी बेली ताया तेरे दी तेरे ताया राम किशन सरपंच दी घर बाजे पुराना ਜਦੋਂ ਵਿਆਹ ਗਏ ਨੇ ਉਹਨਾਂ ਸਿੰਘ ਸਾਡੇ ਤਾਇਆ ਜੀ ਦੱਸਦੇ ਹੁੰਦੇ ਨੇ, ਕਹਿੰਦੇ ਵੀ ਅਸੀਂ ਉੱਥੋਂ ਆਉਂਦੇ ਹੋਏ ਜਿਹੜੀ ਫੋਟੋ ਦਿਖਾਉਂਦੇ ਨੇ ਜਦੋਂ ਕੁੰਡੇ ਲਾਹੌਰੇ ਵਿਆਹ ਗਏ ਉਹ ਕਹਿੰਦੇ ਵੀ ਵਾਪਸੀ ਦੀ ਆ ਕੇ ਤਸਵੀਰ ਇਹਨਾਂ ਨੇ ਪਟਿਆਲੇ ਆ ਕੇ ਜਿਹੜਾ ਆਪਣਾ
ਬੜਾ ਵਾਲਾ ਚੌਂਕ ਵੱਜਦਾ ਪਟਿਆਲੇ, ਉੱਥੇ ਆ ਕੇ ਇੱਕ ਸਟੂਡੀਓ ਹੁੰਦਾ ਸੀ ਬੜਾ ਪੁਰਾਣਾ, ਉੱਥੇ ਇਹਨਾਂ ਨੇ ਉਹ ਫੋਟੋ ਕਰਾਈ ਸੀ ਤੇ ਫੋਟੋ ਆਪਣੇ ਕੋਲ ਪਈ ਆ ਫੋਟੋ, ਇਧਰੋਂ ਲੈ ਗਏ ਸੀ ਚੱਕ ਕੇ। ਅੱਛਾ ਹਾਂ ਤੇ ਬਹੁਤ ਸੰਭਾਲ ਕੇ ਰੱਖੀ ਹੈ ਜੀ ਫੋਟੋ ਉਹਨਾਂ ਨੇ ਵੀ ਉਹ। ਕੂੜਾ ਸਿੰਘ ਜੀ ਕੋਲ, ਸਾਡੇ ਤਾਇਆ ਜੀ ਕੋਲ ਵੀ ਪਈ ਆ ਫੋਟੋ। ਹਾਂ ਤੇ ਸਿਹਤ ਬੜੀ ਡਾਊਨ ਆ, ਤੁਹਾਨੂੰ ਇਹਨਾਂ ਨੂੰ ਬੜਾ ਯਾਦ ਕਰਦੇ ਨੇ ਬਜ਼ੁਰਗਾਂ ਨੂੰ, ਸਭੀ ਜੀ ਨੂੰ ਦੱਸਦੇ ਹੁੰਦੇ ਨੇ, ਬੜਾ ਗੂੜਾ ਪ੍ਰੇਮ ਰਿਹਾ ਇਹਨਾਂ ਦਾ, ਤੇ ਜਿੱਥੇ ਜਾਣਾ ਇਕੱਠੇ ਜਾਣਾ। ਹੁਣ ਰਹਿائش ਆਪਣੀ ਉਧਰ ਹੈ ਜੀ? ਰਹਿ ਉਧਰ ਹੈ, ਪੁਰਾਣੀ ਹਵੇਲੀ ਹੈ ਜਿੱਥੇ ਆਪਣਾ ਤੇ ਇਧਰੋਂ ਬੜਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਆ ਦੇਖ ਆ ਗਈ ਉਹਨਾਂ ਦੀ ਰਹਿائش ਵੀ ਆ ਗਈ ਤੇ ਸੌਂਦਾ ਰਿਹਾ ਹਾਂ ਸਭੀ ਜੀ ਇਹ ਦੋ ਦੀਵਾਰੇ ਨੇ ਇਹ ਪਰਲੇ ਪਾਸੇ ਕੂੜਾ ਸਿੰਘ ਜੀ ਲਾਇਆ ਸੀ, ਆ ਗਿਆ ਦੁਬਾਰਾ ਪਿੱਛੇ ਸਭੀ ਜੀ ਦਾ ਘਰ ਆ ਗਿਆ। ਤੇ ਹੱਥ ਨਾਲ ਲਾਏ ਤੁਹਾਨੂੰ ਦਿਖਾਉਣੇ ਆ ਵੀ ਤੁਹਾਨੂੰ, ਅੱਜ ਮੈਂ ਸੌਂਦਾ ਰਿਹਾ ਇੱਥੇ ਪਰਲੇ ਪਾਸੇ ਗਰਾਊਂਡ ਹੈ ਉਹਨਾਂ ਨੇ ਆਪਣਾ ਬਚਪਨ ਖੇਡ ਕੇ ਲਗਾਇਆ। ਆ ਪਿੱਛੇ ਉਹਨਾਂ ਦੇ ਸਾਰੇ ਪਰਿਵਾਰ ਆ ਗਏ ਸਭੀ ਜੀ ਦੇ, ਛੇਤ ਨਾਲ ਘਰ ਆ ਗਿਆ ਖੇਡੇ ਨੇ ਤੇ ਇਸ ਹਵੇਲੀ ਦੇ ਨਾਲ ਹੀ ਉਹਨਾਂ ਦੀ ਰਹਿائش ਹੁੰਦੀ ਸੀ। ਹੁਣ ਤੁਹਾਨੂੰ ਲੈ ਚੱਲਦੇ ਆ ਉੱਥੇ ਜਿੱਥੇ ਉਹਨਾਂ ਦੀ ਰਹਿائش ਸੀ। ਇਹਦੇ ਘਰ ਕੱਢ ਲੈ ਕੇ ਚੱਲੇ ਆਪੇ ਆਪਣੇ ਜਿਹੜੀ ਆ ਇਹ ਗੰਦੇ ਉਧਰੋਂ ਜਿਹੜੀ ਵੀਡੀਓ ਭੇਜੀ ਸੀ ਉਧਰੋਂ ਸਫੀ ਜੀ ਨੇ, ਆਪਾਂ ਉਹਨਾਂ ਨੂੰ ਦੁਬਾਰੇ ਬਣਾ ਕੇ ਉਧਰ ਵੀਡੀਓ ਭੇਜਦੇ ਆ। ਉਹ ਕਹਿੰਦੇ ਵੀ ਸਾਨੂੰ ਦੱਸਿਓ ਘਰ ਆ ਪਿੱਛੇ ਇਹ। ਹਾਂ ਦੇਖਦਾ ਮੈਨੂੰ ਮੁਹੱਬਤ ਹੈ। ਹਾਂ ਇੱਧਰ ਦੱਸੋ ਜੀ ਮੂੰਹ ਕਰ। ਹਾਂ ਉਹਨਾਂ ਦਾ ਘਰ ਕਿਹੜਾ ਸੀ? ਘਰ ਕਿਹੜਾ ਸੀ ਉਹਨਾਂ ਦਾ? ਕਰ ਹਾਂ ਸਖੀ ਨਾ ਹਾਂ ਸਖੀ ਨੂੰ ਆ ਦਿਖਾਈ ਤਾਂ ਕਰਤਾ ਅੱਛਾ ਅੱਛੀ ਮੈਂ ਸਰ ਰੱਖੇ ਨੇ ਤੇ ਇਹਨਾਂ ਦੇ ਇਹ ਤਾਂ ਪਿੱਛੋਂ ਗਏ ਨੇ, ਅੱਛਾ ਚਾਚੇ ਕੋਲ ਰਹਿੰਦੇ ਤੇ। ਅੱਛਾ 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 ਉਹ ਮਿਲਣ ਗਈ ਸੀ ਪਾਕਿਸਤਾਨ, ਹਾਂ ਵਾ ਫੇਰ ਤੇ ਚਲੇ ਗਏ। ਅੱਛਾ ਅੱਛਾ ਹਾਂ ਘਰ ਤੱਕ ਦੀ ਇਹਨਾਂ ਦਾ ਆਹੀ ਤਾਂ ਜੀ ਰਹਿੰਦੇ ਕਿੰਨੇ ਭਾਈ ਸੀ ਇਹ? ਸਖੀ ਦੀ ਹਾਂ ਸਖੀ ਨੇ ਤਾਂ ਇਹਦੇ ਦੋਏ ਦੇਖੀ ਨੂੰ ਮੈਂ ਤਾਂ ਅੱਛਾ ਅੱਛਾ ਦੋਏ ਤੇ। ਹਾਂ ਕੀ ਨਾਂ ਸੀ ਦੂਏ ਭਾਈ ਦਾ? ਦੂਏ ਭਾਈ ਦਾ ਕੀ ਨਾਂ ਸੀ? ਸਖੀ ਦਾ ਸਖੀ ਦਾ ਆ ਜਾ ਇੱਥੇ ਆ ਜਾ। ਨਿਆਜੂ ਦੀ ਖਾ ਜਾਈ ਕਿ ਸਖੀਆ ਦੋਏ ਰਹਿੰਦੇ ਤੇ। ਨਿਆਜੂ ਕੌਣ ਸੀ? ਨਿਆਜੂ ਕੌਣ ਸੀ? ਨਿਆਜੂ ਗੁੜੀ ਦਾ ਭਾਈ ਤਾਂ ਮਾਮਾ ਕਹਿੰਦੇ ਮਾਮਾ ਲੱਗਦਾ। ਉਹ ਵੀ ਸਖੀ ਦਾ ਪੁੱਤ ਲੱਗਦਾ? ਹਾਂ ਉਹ ਸਖੀ ਦਾ ਚਾਚਾ ਤਾਂ ਨਿਆਜੂ ਸਖੀ ਦਾ ਚਾਚਾ ਤਾਂ ਚਾਚੇ ਕੋਲ ਰਹਿੰਦੇ ਸੀ। ਇਹ ਘਰ ਉਹਨਾਂ ਦਾ ਆਹ ਦੀ ਪਿੱਛੇ? ਅੱਛਾ ਤੇ ਆਹ ਘਰ ਜੀ ਫਿਰ ਇਹ ਟੋਡਾ ਜੀ, ਇਹ ਸਾਰਾ ਜੀ ਉਹਨਾਂ ਦਾ ਇੱਥੇ ਪਿੱਛੇ ਘਰ ਆ ਗਿਆ ਜੀ ਆਪਣੇ ਸਫੀ ਜੀ ਦਾ, ਜਿਹਨਾਂ ਦਾ ਉਹ ਨਾਂ ਲੈਂਦੇ ਸੀ ਬੀਬੀ ਪੂਰੋ ਜੀ। ਫਿਰ ਉਹ ਵੇਚ ਉਹਦਾ ਫੌਤ ਹੋ ਗਏ ਪਿੱਛੇ, ਤੇ ਇਹ ਬੀਬੀ ਜੰਤ ਜੀ ਨੇ, ਤੇ ਇਹ ਇਹਨਾਂ ਦੀ ਪਰਿਵਾਰ ਹੈ ਜੀ ਸਾਰਾ। ਤੇ ਇਹ ਦੇਖੋ ਪਿੱਛੇ ਜਦ ਤਾਂ ਇਹਦੇ ਵਾਂਗੂ ਤੇ ਸਖੀ ਦੀ ਨਿਆਣੇ ਤੇ ਜਾਦੂਰੇ ਰਹਿੰਦੇ ਤੇ। ਅੱਛਾ ਜੀ। ਹਾਂ ਛੋਟੇ ਤੇ ਜਦ। ਉਹ ਕਹਿੰਦਾ ਇੱਧਰ ਆਉਣ ਨੂੰ ਕਹਿੰਦਾ ਮਿਲ ਕੇ ਜਾਊਂਗਾ ਮੈਂ। ਅੱਛਾ ਹਾਂ। ਚੱਲ ਚੰਗਾ। ਇਹ ਉਹ ਜਗ੍ਹਾ ਜੀ ਜਿੱਥੇ ਇਹ ਘਰ ਆ ਗਿਆ ਤੇਰਾ ਛੋਟੇ ਹੁੰਦੇ ਆ ਗਏ ਬਾਜੀ 1961 ਆ ਦੇਖ ਤੇਰਾ ਘਰ ਉਹ ਇਸ ਆ ਪੁਰਾਣੀਆਂ ਟਾਈਮ ਤੇ ਫਾਇਦਾ ਥਾਂ ਨੂੰ ਛੱਡ ਕੇ ਤੇ ਹੱਥ ਨਾਲ ਆਏ ਤੇ ਬਸ ਚਲੇ ਗਏ ਜੀ। ਉਹ ਜਗ੍ਹਾ ਜੀ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਆ ਦੇਖ ਜਗ੍ਹਾ ਆ ਬਣਾਇਆ ਹੋਇਆ ਜਿਹੜੀ ਆ ਕੋਠੇ ਬਣਾਏ ਹੋਏ ਦੋ ਸਰਦਾਰ ਕੂੜਾ ਸਿੰਘ ਜੀ ਦੀ ਹਵੇਲੀ ਆ, और तुम्हारा आ ਉਹਦੇ गया ਬੈਕ ਸਾਈਡ ਤੇ तुम्हारा लिखे ਜਿੱਥੇ ਉਹਨਾਂ ਦੀ ਰਹਿائش ਹੁੰਦੀ ਸੀ ਉਹ ਜਗ੍ਹਾ। ओके तुम्हारा ਮੈਸਾਂ ਰੱਖਦੇ ਤੇ ਇੱਥੇ ਡੰਗਰ ਬੰਨਦੇ ਤੇ ਮੈਸਾਂ। ਇੱਥੇ ਡੰਗਰ ਬੰਨਦੇ ਸੀ। ਜਿਹੜੇ ਲਾਣੇ ਦੇ ਕੂੜੇ ਨਾਲ ਕਿੰਨਾ ਕੁ ਪ੍ਰੇਮ ਪਿਆਰ ਸੀ ਇਹਨਾਂ ਦਾ? ਹੈਂ? ਕੂੜੇ ਨਾਲ ਕਿੰਨਾ ਕੁ ਪ੍ਰੇਮ ਪਿਆਰ ਸੀ? ਬਹੁਤ ਤਾਂ ਉਹਦੇ ਨਾਲ ਤਾਂ ਪਿਆਰ ਕਰਦਿਆਂ ਵਾਲਾ ਹੀ ਕੰਮ ਤਾਂ ਉਹਦੇ ਨਾਲ ਤਾਂ। ਇਕੱਠੇ ਰਹੇ ਨੇ ਇਹ? ਹਾਂ ਕਿੰਨਾ ਕੁ ਸਮਾਂ? ਕੰਮ ਕਰਦੇ ਤੇ ਠੋਡੇ। ਅੱਛਾ ਹਾਂ ਅੱਛਾ ਅੱਛਾ ਇਹ ਸਭੀ ਨੂੰ ਕੰਮ ਕਰਦੇ ਸੀ ਇਕੱਠੇ ਹੀ? ਜਦ ਪਾਕਿਸਤਾਨ ਗਏ ਠੋਡੇ ਗਏ ਰਲੇ ਵਿੱਚ, ਅੱਛਾ ਅੱਛਾ ਫਿਰ ਖੂਨ ਖਾਨ ਜੋ ਉੱਥੇ ਕਰਦੇ ਰਹੇ ਠੋਡੇ। ਤੇਰੇ ਦਾਦੇ ਟੈਲੀਫੋਨ ਹੀ। ਨਾਲ ਦਾਦੀ ਨਾਲ ਹਾਂ। ਬਹੁਤ ਪਿਆਰ ਤਾਂ। ਹਾਂ। ਹਾਂ ਹੁਣ ਵੀ ਪਿੱਛੇ ਉਹਨਾਂ ਦਾ ਫੋਨ ਆਇਆ ਸੀ 4 ਸਾਲ ਪਹਿਲਾਂ, ਮਨੀ ਨਾਲ ਗੱਲ ਹੋਈ ਸੀ ਉਹਨਾਂ ਦੀ। ਹਾਂ ਹਾਂ ਮਨੀ ਦਾ ਨਾਮ ਲੈਂਦੇ ਸੀ। ਤੇ ਸਾਡੀ ਵੀ ਇਹੀ ਬੇਨਤੀ ਹੈ ਵੀ ਜਰੂਰ ਆਪਣਾ ਨੰਬਰ ਦੇਣ ਉਹ, ਤੇ ਜੇ ਹੋ ਸਕੇ ਤਾਂ ਮਿਲ ਕੇ ਜਾਓ, ਸਾਨੂੰ ਆਓ, ਅਸੀਂ ਤੁਹਾਨੂੰ ਉਡੀਕ ਰਹੇ ਹਾਂ। ਤੇ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਅਸੀਂ ਆਪਣਾ ਨੰਬਰ ਛੱਡਾਂਗੇ ਵਿੱਚ, ਸਾਨੂੰ ਫੋਨ ਕਰਿਓ ਜਰੂਰ, ਇਹ ਅਸੀਂ ਕਰਾਂਗੇ, ਸਾਨੂੰ ਨੰਬਰ ਭੇਜ ਦਿਓ। ਅਸੀਂ ਆਪਣੇ ਰਾਣਾ ਜੀ ਨੇ ਜਿਨ੍ਹਾਂ ਨੇ ਪਹਿਲਾਂ ਵੀਡੀਓ ਬਣਾ ਕੇ ਸੈਂਡ ਕੀਤੀ ਸੀ, ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਵੀ ਰਿਕੁਐਸਟ ਕਰੀ ਹੈ ਵੀ ਜਰੂਰ ਆਪਣਾ ਨੰਬਰ ਸਾਨੂੰ ਭੇਜੋ। ਸਾਡਾ ਗਗਨ ਹੈ ਮੁੰਡਾ ਆਪਣਾ ਸ਼ੇਰ ਮਾਜਰੇ ਤੋਂ ਹੀ, ਇਹਨਾਂ ਨੇ ਦੀ ਗੱਲ ਵੀ ਹੋਈ ਹੈ 1-2 ਵਾਰੀ, ਤੇ ਨੰਬਰ ਨਹੀਂ ਸਾਡੇ ਕੋਲ ਪਹੁੰਚ ਸਕਿਆ ਤੁਹਾਡਾ। ਸੋ ਬੇਨਤੀ ਹੈ ਵੀ ਆਪਣਾ ਨੰਬਰ ਜਰੂਰ ਭੇਜਿਓ। ਤੇ ਇਹ ਸਾਰਾ ਪਰਿਵਾਰ ਹੈ ਜੀ, ਇਹ ਪਿੱਛੇ ਸਾਰਾ ਇਹਨਾਂ ਦਾ ਵਿਹੜਾ ਆ ਗਿਆ, ਘਰ ਆ ਗਏ, ਇੱਥੇ ਹੀ ਉਹਨਾਂ ਨੇ ਬਚਪਨ ਗੁਜ਼ਾਰਿਆ। 1961 ਦੇ ਵਿੱਚ ਇੱਥੋਂ ਕੁਝ ਹਾਲਾਤ ਮਾੜਾ ਹੋਣ ਸਮਾਂ ਹੋਣ ਕਰਕੇ ਇੱਥੋਂ ਛੱਡ ਕੇ ਚਲੇ ਗਏ। ਸਾਰੇ ਯਾਰ ਵਿਛੜ ਗਏ, ਕਿਉਂਕਿ ਬਹੁਤ ਸਮਾਂ ਇਕੱਠਾ ਇਹਨਾਂ ਨੇ ਆਪਣਾ ਇੱਥੇ ਲੰਘਾਇਆ, ਖੇਡੇ। ਤੇ
ਹੋਰ ਕਹਿਣਾ ਬੀਬੀ ਕੁਝ ਬਾਈ ਸਖੀ ਨੂੰ ਕਹਿਣਾ ਕੁਝ ਹੋਰ ਬਸ ਜੀ ਬਸ ਰਮਜ਼ਾਨ ਮੁਬਾਰਕਾ ਲਿਖਦੀ ਕੋ ਅੱਛਾ ਵੀ ਰੋਜ਼ੇ ਚੱਲ ਰਹੇ ਹੁਣ ਖੁਸ਼ੀ ਦਾ ਮਹੀਨਾ ਹੈ ਹਾਂ ਰੱਬ ਬਸ ਸਲਾਮ ਦੁਆ ਲਿਖਣੀ ਮੇਰੀ ਸਲਾਮਾਂ ਅਲੈਕੁਮ ਠੀਕ ਹੈ ਹਾਂ ਭਾਈ ਬੱਚਿਆਂ ਨੂੰ ਪਿਆਰ ਸਾਰਿਆਂ ਨੂੰ ਠੀਕ ਹੈ ਜੀ ਹੋਰ ਕਹਿ ਆ ਜੀ ਯਾਦ ਕਰਦੇ ਤੇ ਤੈਨੂੰ ਉਹ ਬੈਠੇ ਰਹਿੰਦੇ ਤੇ ਇਕੱਠੇ ਹੋਏ ਅੱਧੀ ਅੱਧੀ ਰਾਤ ਨੂੰ ਅੱਛਾ ਜੀ ਹਾਂ ਗੱਲਾਂ ਕਰੀ ਜਾਂਦੇ ਬੈਠੇ ਰਹਿੰਦੇ ਹਾਂਜੀ ਤੁਹਾਡਾ ਇੱਕ ਯਾਰ ਸੀਗਾ ਜੀ ਸਫੀ ਮੁਹੰਮਦ, ਜਾਣਦੇ ਹੋ ਤੁਸੀਂ ਉਹਨਾਂ ਨੂੰ? ਨਹੀਂ ਜਾਣਦਾ ਜੀ ਮੈਂ ਚੰਗੀ ਤਰ੍ਹਾਂ। ਅੱਛਾ ਜੀ, ਮੈਂ ਸਰਪੰਚ ਬੋਲ ਰਿਹਾ। ਹਾਂਜੀ ਹਾਂ, ਇਹ ਸਰਬਨ ਸਿੰਘ ਜੀ ਨੇ, ਹਾਂ ਤੁਹਾਡੇ ਦੋਸਤ। ਮੇਰਾ ਭਾਈ। ਬਹੁਤ ਪਿਆਰ ਸੀਗਾ ਤੁਹਾਡਾ ਇਹਨਾਂ ਨਾਲ, ਹੈ ਨਾ ਜੀ, ਸ਼ੁਰੂ ਤੋਂ ਹੀ? ਹਾਂ ਹਾਂ, ਮੈਂ ਬਹੁਤ ਪਿਆਰ ਸੀਗਾ, ਬਹੁਤ ਲੱਗਿਆ ਜਦ ਵੀ ਬਹੁਤ। ਅੱਛਾ ਜੀ, ਹਾਂਜੀ ਹਾਂਜੀ ਹਾਂਜੀ। ਅੱਜ ਵੀ ਤੁਹਾਨੂੰ ਯਾਦ ਕਰ ਰੋਂਦੇ ਨੇ? ਸਾਡੇ ਲਾਣੇ ਜਿਹਨੇ ਬਚਪਨ ਗੁਜ਼ਾਰਿਆ ਸੀ ਰਾਮ ਕਿਸ਼ਨ ਦੇ ਲਾਣੇ ਚ ਪੂਰੇ ਉਹਨਾਂ ਚ। ਹਾਂਜੀ ਹਾਂਜੀ, ਜਿਹੜੇ ਨਾਲ ਸੀ ਇਕੱਠੀ ਕੀਤੀ, ਸਾਡੇ ਇਕੱਠਾ ਕੰਮ ਕਾਰ ਸੀ। ਹਾਂਜੀ ਹਾਂਜੀ, ਹਾਂ ਸਾਡੇ ਨਾਲ ਠੀਕ ਹੈ ਜੀ, ਬਚਪਨ ਚ ਇੱਥੇ ਹੀ ਰਿਹਾ। ਹਾਂਜੀ ਇਹਨੇ ਪਾਸਪੋਰਟ ਬਣਾ ਕੇ ਚਲੇ ਗਿਆ ਸੀ। ਹਾਂਜੀ ਹਾਂਜੀ ਅੱਬੀ ਦੇ ਬਾਅਦ ਭਰਾ ਸੀ। ਹਾਂਜੀ ਹਾਂਜੀ ਹਾਂ, ਦੋ ਭਰਾ ਸੀਗੇ, ਕੋਈ ਉਹਨਾਂ ਵਾਸਤੇ ਅੱਛਾ ਜੀ। ਇਹ ਪੂਰੋ ਬੀਬੀ ਜੀ ਦੇ ਮੁੰਡੇ ਨੇ, ਬੂਟਾ ਮੁਹੰਮਦ ਜੀ, ਜਿਨ੍ਹਾਂ ਬਾਰੇ ਉਹਨਾਂ ਗੱਲ ਕਰੀ ਸੀ ਵੀ ਉਹਨਾਂ ਨਾਲ ਗੱਲ ਕਰਨੀ ਆ। ਹਾਂਜੀ ਹਾਂ, ਹਾਂਜੀ ਹਾਂ, ਇਹ ਬੁਲਾ ਰਹੇ ਨੇ, ਇਹ ਤੁਹਾਨੂੰ ਬੁਲਾ ਰਹੇ ਨੇ ਜੀ ਵੀ ਸਾਡੇ ਪਿੰਡ ਆਓ। ਸਾਡੇ ਨਾਲ ਕਿਸੇ ਦਾ ਪਾਸਪੋਰਟ ਨਹੀਂ ਹੈ। ਅੱਛਾ ਜੀ, ਇੱਕ ਵਾਰੀ ਨਾਨਾ ਜਾ ਕੇ ਆਇਆ ਜੀ ਮੇਰਾ ਅੱਛਾ ਜੀ, ਇੱਕ ਵਾਰੀ ਗਿਆ, ਆਤਾ ਮੁਹੰਮਦ ਜੀ ਜਾ ਕੇ ਆਏ ਨੇ ਪਾਕਿਸਤਾਨ। ਠੀਕ ਹੈ ਜੀ, ਉਸ ਤੋਂ ਬਾਅਦ ਤਾਂ ਫਿਰ ਹਾਂਜੀ ਹਾਂ, ਪੂਰੇ ਹੋ ਗਏ। ਠੀਕ ਹੈ ਜੀ। ਹੋਰ ਕੋਈ ਸੁਨੇਹਾ ਦੇਣਾ ਤੁਹਾਨੂੰ ਉਹਨਾਂ ਨੂੰ? ਬਾਕੀ ਆ ਨਵੀ ਜੀ ਆਪਣਾ ਸਰੂਪ ਵੀ ਪੂਰਾ ਹੋ ਗਿਆ। ਸਾਡੇ ਬਾਪੂ ਕਰਤਾਰ ਸਿੰਘ ਜੀ, ਨਰਿੰਦਰ ਸਿੰਘ, ਰਾਮ ਕਿਸ਼ਨ, ਤਾਂ ਸਾਰੇ ਆਪਣੇ ਚਲੇ ਗਏ, ਕੁੜੀਆਂ ਵੀ ਚਲੇ ਗਈਆਂ ਪੁਰਾਣੀਆਂ। ਹਾਂਜੀ ਹਾਂਜੀ ਬਾਜਨ ਸਿੰਘ ਰਹਿ ਰਿਹਾ ਬਸ, ਕਪੂਰ ਤੇ ਬਾਜਨ ਸਿੰਘ ਵੀ ਚਲੇ ਗਏ। ਮੈਂ ਸਰਪੰਚ ਸਿੰਘ ਬੋਲ ਰਿਹਾ। ਹਾਂਜੀ, ਹਾਂ ਤੁਹਾਨੂੰ ਪਛਾਣਨਗੇ ਜੀ ਪਹਿਲੀ ਵਾਰ ਚ? ਹਾਂ, ਬਾਜਨ ਸਿੰਘ ਹੈਗਾ ਜੀ। ਅੱਛਾ ਅੱਛਾ, ਬਾਕੀ ਹੋਰ ਤਾਂ ਪੁਰਾਣੇ ਨਛੱਤਰ ਹੈਗਾ। ਹਾਂਜੀ ਹਾਂਜੀ ਹਾਂ, ਨਛੱਤਰ ਦੇ ਭਰਾ ਹੈਗੇ ਨੇ ਛੋਟੇ। ਹਾਂਜੀ ਹਾਂ, ਸਾਰੇ ਉਹਨਾਂ ਦਾ ਪਰਿਵਾਰ ਹੈਗਾ। ਉਹ ਵੀ ਨਛੱਤਰ ਦੇ ਜੋਗੀ ਪਰੇ ਵਿਆਹ ਸੀਗਾ ਕੁੜੀ ਦੇ ਤੌਰੀ। ਆਓ ਭਾਈ ਆ ਕੇ ਮਿਲ ਜੀ, ਸਭ ਦੀ ਜਿਹੜੀ ਬਹੁਤ ਯਾਦ ਆਉਂਦੀ ਹੈ ਭਾਈ। ਠੀਕ ਹੈ ਜੀ। ਮੈਂ ਦੇਖ ਰਿਹਾ ਜੀ ਵੀ ਇਹਨਾਂ ਦੇ ਅੱਖਾਂ ਦੇ ਵਿੱਚ ਤੁਹਾਨੂੰ ਯਾਦ ਕਰਕੇ ਪਾਣੀ ਆ ਰਿਹਾ। ਤੁਸੀਂ ਇੱਕ ਵਾਰ ਜੇ ਹੋ ਸਕੇ ਤਾਂ ਪੰਜਾਬ ਦੇ ਵਿੱਚ ਮਿਲਣ ਜ਼ਰੂਰ ਆਓ। ਹਾਂਜੀ ਤਾਏ ਜੀ, ਤੁਹਾਡਾ ਇੱਕ ਯਾਰ ਸੀਗਾ ਮੁਹੰਮਦ ਸਫੀ, ਜਿਨ੍ਹਾਂ ਦੀ ਵੀਡੀਓ ਆਈ ਆ, ਤੁਸੀਂ ਜਾਣਦੇ ਹੋ ਉਹਨਾਂ ਨੂੰ? ਹਾਂ। ਅੱਛਾ ਜੀ, ਹੁਣ ਤੱਕ ਰਹਿ ਕੇ ਗਿਆ ਆਪਣੇ ਪਿੰਡ। ਆਪਣੇ ਸ਼ੇਰ ਮਾਜਰੇ ਰਹਿ ਕੇ ਗਿਆ? ਅੱਛਾ ਜੀ, ਤੁਹਾਡਾ ਕੀ ਨਾਮ ਸੀ? ਹੰਸਰਾਜ ਹੈ ਜੀ, ਤੁਹਾਡੇ ਬਾਪ ਦਾ ਕੀ ਨਾਮ ਸੀ ਜੀ? ਤੁਹਾਡੇ ਬਾਪ ਦਾ ਕੀ ਨਾਮ ਸੀ? ਹੰਸਰਾਜ, ਅੱਛਾ ਹੰਸਰਾਜ, ਸ਼੍ਰੀ ਰਾਮ ਚਾਚਾ, ਇੰਦਰ ਜੀ ਚਾਚਾ, ਸਭ ਦੇ ਨਾਮ ਲੈ ਰਿਹਾ ਉਹ। ਹਾਂਜੀ ਹਾਂ, ਵੀਡੀਓ 'ਚ ਜ਼ਿਕਰ ਕਰਿਆ ਉਹਨਾਂ ਨੇ ਵੀ ਜਿਹੜਾ ਸੀਗਾ, ਇਹ ਨੇ ਸਾਡੇ ਪਿੰਡ ਦੇ ਆਪਣਾ ਸੀਤ ਪੰਡਤ ਜੀ ਅੱਗੇ ਹੀ ਤੇ ਜੀ ਹੰਸਰਾਜ ਦਾ ਬੇਟਾ। ਹਾਂਜੀ, ਇਹ ਨਛੱਤਰ ਸਿੰਘ ਨੇ ਜੀ, ਜਿਨ੍ਹਾਂ ਦਾ ਵੀਡੀਓ ਦੇ ਵਿੱਚ ਨਾਂ ਲਿਆ ਸੀ ਵੀ ਸਰੂਪ ਸਿੰਘ ਜੀ ਦੇ ਬੇਟੇ ਨੇ। ਹਾਂਜੀ, ਉਰੀ ਰਹੇ ਨੇ ਉਹ। ਅੱਛਾ, ਤੁਹਾਡੇ ਕੋਲ ਰਹੇ ਨੇ ਜੀ? ਸਾਡੇ ਕੋਲ ਰਹੇ ਨੇ, 21-22 ਸਾਲ ਦੀ ਉਮਰ 'ਚ ਉਹ ਗਏ ਨੇ। ਮੇਰੀ ਸੁਰਤ ਤੋਂ ਪਹਿਲਾਂ ਉਹ ਰਹਿੰਦੇ ਹੀ ਦੇਖੇ ਨੇ ਮੈਂ ਉਹਦੇ। ਛੋਟੀ ਉਮਰ 'ਚ ਮੈਂ ਦੇਖੇ ਨਹੀਂ, ਕਿਉਂ ਮੈਂ ਤਾਂ ਛੋਟਾ ਸੀ ਉਹਨਾਂ ਤੋਂ। ਠੀਕ ਹੈ, ਤੁਹਾਡੇ ਤੋਂ ਵੱਡੇ ਸੀ ਹੋਈ ਮਤਲਬ ਵੱਡੇ ਤੇ ਜੀ, ਮੈਂ ਤਾਂ ਉਹਨਾਂ ਨੂੰ ਮਤਲਬ ਵੱਡੇ ਹੁੰਦੇ ਕਿਹੜਾ ਮੈਨੂੰ ਬੋਤੀ ਤੇ ਬਿਠਾਤਾ, ਬੋਤੀ ਨੇ ਗੇਰ ਤੇ ਬਾਂਹ ਟੁੱਟ ਗਈ। ਹਾਂਜੀ ਹਾਂਜੀ, ਮਤਲਬ ਫਿਰ ਬਣਾਈ ਆ ਕੇ ਗੁਰਨਾਮ ਤੋਂ। ਮਤਲਬ ਮੈਂ ਉਸ ਟਾਈਮ ਛੋਟਾ ਜਿਹਾ ਸੀ, ਉਹ ਜਵਾਨ ਸੀ ਉਸ ਟਾਈਮ। ਠੀਕ ਹੈ ਜੀ। ਮੁੰਡੇ ਦੇ ਵਿਆਹ ਦੀ ਵੀ ਮੈਨੂੰ ਥੋੜੀ ਸੁਰਤ ਹੈ, ਇਹਨਾਂ ਦਾ ਚੰਗੀ ਸੁਰਤ ਹੈ। ਮਤਲਬ ਨਾਲ ਗਏ ਸੀਗੇ ਕਹਿੰਦੇ ਨੇ, ਜਿਵੇਂ ਵੀਡੀਓ ਮੈਂ ਵੀ ਗੈਰ ਗਿਆ ਸੀ। ਹਾਂਜੀ, ਵਿਆਹ 'ਚ ਮੈਂ ਵੀ ਗਿਆ ਮੁੰਡੇ ਦੇ। ਤੁਸੀਂ ਛੋਟੇ ਸੀ ਵੈਸੇ ਮੈਂ ਉਹਨਾਂ ਤੋਂ? ਛੋਟਾ ਸੀ, ਮੇਰੀ 5 ਸਾਲ ਉਮਰ ਸੀ, ਇਹ ਸਮਝ ਗੱਭਰੂ ਸੀ ਉਸ ਟਾਈਮ। ਠੀਕ ਹੈ ਜੀ। ਆਪਣੇ ਮਿਹਰ ਸਿੰਘ ਹੁੰਦੇ ਸੀਗੇ ਸਾਡੇ ਦਾਦਾ ਜੀ। ਹਾਂਜੀ ਹਾਂਜੀ, ਬਾਪੂ ਦਾ ਵੱਡੇ ਚਾਚਾ ਜੀ ਦਾ ਨਾਮ ਗੁਰਨਾਮ ਸਿੰਘ ਹੁੰਦਾ ਸੀਗਾ। ਹਾਂਜੀ, ਉਹਨਾਂ ਨੂੰ ਜਾਣਦੇ। ਆਪਣੇ ਬਾਪੂ ਦਾ ਨਾਮ ਜੀਤਾ ਸਿੰਘ ਦਾ ਚਾਚਾ ਜੀ ਸਾਡੇ ਸ਼ਾਮ ਸਿੰਘ ਹੁੰਦਾ ਸੀਗਾ। ਤੇ ਉਹਨਾਂ ਦੇ ਵੱਡੇ ਬਾਈ ਜਾਂ ਕੁਲਾ ਸਿੰਘ ਨੂੰ ਜਾਣਦੇ ਤਾਂ ਆਪਣੇ ਮੇਰ ਸਿੰਘ ਨੂੰ ਵੀ ਜਾਣਦੇ ਹੋ ਜੀ ਸਾਰਿਆਂ ਨੂੰ। ਹਾਂਜੀ ਸਾਰੇ ਹੁੰਦੇ ਭੂਪਾ ਸਿੰਘ ਆਪਣੇ ਵੱਡੇ ਬਰਾਦਰ ਹੋ। ਠੀਕ ਹੈ, ਮਤਲਬ ਤੁਹਾਨੂੰ ਦੇਖਿਆ ਨਹੀਂ ਉਹ? ਨਹੀਂ, ਮੈਂ ਨਹੀਂ। ਓਕੇ, ਮਤਲਬ ਤੁਸੀਂ ਉਹਨਾਂ ਤੋਂ ਖਾਏ ਛੋਟੇ ਹੋ? ਮੈਂ ਤਾਂ ਕਾਫੀ
ਵੀ ਜਾਣੀ ਕਿ ਆਪਣੇ ਵੀ ਬਹੁਤ ਪਿਆਰ ਸੀ ਹਾਂ ਜੀ ਹਾਂ ਵੀ ਆਪਣੇ ਕੋਈ ਹੱਲਿਆਂ ਦੇ ਵਿੱਚ ਵੀ ਕੋਈ- ਅੱਛਾ ਜੀ ਨਾ ਹੱਲਿਆਂ ਦਾ ਤਾਂ ਨਹੀਂ। ਵੀ ਆਪਣੇ ਕੋਈ ਤਾਂ ਨਹੀਂ ਹੋਇਆ ਨਾ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਜੀ ਕਹਿੰਦੇ ਮਤਲਬ ਬਹੁਤ ਉਹਨਾਂ ਨੂੰ ਪ੍ਰੇਮ ਤੇ ਪਿਆਰ ਨਾਲ ਰੱਖਿਆ ਗਿਆ ਸੀਗਾ ਕਦੇ ਜਿੰਨੇ ਵੀ ਰਹਿੰਦੇ ਸੀਗੇ ਆਪਣੇ ਪਰਿਵਾਰ ਵਾਂਗੂ ਹੀ ਰਹਿੰਦੇ ਰਹੇ ਨੇ ਸਾਡੇ ਕੋਲ। ਠੀਕ ਹੈ, ਮਤਲਬ ਜਦੋਂ ਵੰਡੀ ਪਈ ਉਦੋਂ ਲੜਾਈ ਲੜੂਈ ਤਾਂ ਨਹੀਂ ਹੋਈ ਕੋਈ? ਨਾ ਜੀ ਨਾ ਕੋਈ ਲੜਾਈ ਹੋਈ ਕਦੇ ਬਹੁਤ ਆਪਣੇ ਆ ਸਾਰੀ ਜ਼ਮੀਨ ਉਹਨਾਂ ਦੀ ਹੁੰਦੀ ਸੀਗੀ ਪਿੱਛੇ ਜਿਹੜੀ ਰੁਪਈਆਂ ਕੋਲ ਜ਼ਮੀਨ ਆ ਸਾਰੀ ਉਹਨਾਂ ਦੀ। ਤੇ ਜੇ ਵੀ ਹਾਂਜੀ ਹਾਂਜੀ ਅੱਜ ਬਜ਼ੁਰਗਾਂ ਨੂੰ ਮਹਾਰਾਜ ਦੇ ਵੀਡੀਓ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਆ ਜੀ ਵੀ ਆ ਕੇ ਸਾਨੂੰ ਪਾਕਿਸਤਾਨ ਦੇ ਪਹਿਲਾਂ ਕਹਿੰਦੇ ਸੀਗੇ ਵੀ ਕੂੜਾ ਸਿੰਘ ਦੇ ਜੋ ਪੋਤੇ ਦਾ ਵਿਆਹ ਹੋਇਆ ਸਾਨੇ ਆਉਂਦਾ ਮਣੀ ਦਾ ਕੋਈ ਪ੍ਰੋਬਲਮ ਆ ਗਈ ਸੀ ਹੁਣ ਕਹਿੰਦੇ ਵੀ ਸਾਨੂੰ ਆਪਣੇ ਨਿੱਜੀ ਤੌਰ ਤੇ ਮਿਲ ਕੇ ਜਾਊਗੀ ਆ ਕੇ ਸਾਨੂੰ ਵੀ ਬਹੁਤ ਮਤਲਬ ਖੁਸ਼ੀ ਹੋਊਗੀ ਸਾਨੂੰ ਆ ਕੇ ਜਿਵੇਂ ਸਾਡੇ ਪੁਰਾਣੇ ਬਜ਼ੁਰਗੋਂ ਤੁਹਾਡੇ ਨਾਲ ਦੇ ਬਜ਼ੁਰਗਾਂ ਦਾ ਤੁਸੀਂ ਹੁਣ ਤੁਰ ਗਏ ਸਾਰੇ ਹੀ। ਹਾਂਜੀ ਹਾਂਜੀ ਕੂੜਾ ਸਿੰਘ ਕੂੜਾ ਸਿੰਘ ਮਤਲਬ ਉਹਦੇ ਬਿਮਾਰ ਨੇ ਹਾਂਜੀ ਪਰ ਹਾਂਜੀ ਤੁਰ ਫਿਰ ਨਹੀਂ ਸਕਦੇ ਮਤਲਬ ਬਹੁਤ ਠੀਕ ਹੈ, ਮਤਲਬ ਬੈੱਡ ਰੈਸਟ ਦੱਸਿਆ ਹੋਇਆ ਜੀ ਬੈਡ ਡਾਕਟਰ ਰੈਸਟ ਦੱਸੀ ਵੀ ਵੀ ਆ ਕੇ ਜਾਂ ਮਿਲ ਕੇ ਜਾਓ ਠੀਕ ਹੈ। ਸਾਰੇ ਨਗਰ ਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਹੋਊ। ਉਹਨਾਂ ਦੀ ਵੀਡੀਓ ਦੇਖ ਕੇ ਬਹੁਤ ਚੰਗਾ ਲੱਗਿਆ। ਹਾਂਜੀ। ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਏ ਸਾਡੇ। ਹਾਂਜੀ ਹਾਂਜੀ ਸਾਡਾ ਜੀ ਕਰਦਾ ਵੀ ਅਸੀਂ ਵੀ ਇੱਕ ਵਾਰ ਉੱਥੇ ਜਾਈਏ, ਜਾਓ ਇੱਥੇ ਆਣ। ਹਾਂਜੀ ਹਾਂਜੀ ਤੋ ਬਹੁਤ ਵਧੀਆ ਲੱਗਿਆ ਸਾਡਾ ਉਹਨਾਂ ਨੂੰ। ਨਮਸਤੇ, ਸਤਿ ਸ੍ਰੀ ਅਕਾਲ ਆ ਜੀ। ਇਹ ਖੂਹ ਦਿਖਾ ਕੇ ਲਿਆਉਣ ਦੀ ਕਿਰਪਾਲਤਾ ਕਰੋਗੇ ਤੁਸੀਂ ਸਾਨੂੰ ਜੀ? ਹਾਂਜੀ ਹਾਂ, ਖੁਦ ਦਿਖਾ ਕੇ ਲਿਆਂਦਾ। ਚੱਲੀਏ ਫਿਰ ਜੀ ਆਪਾਂ ਖੂਹ ਦੇਖਣੀ। ਹਾਂਜੀ ਹਾਂ, ਚਲੋ। ਓਕੇ ਜੀ। ਲੱਗੇ ਤੈਨੂੰ ਆਹ ਜਿਹੜਾ ਪਿੰਡ ਦੇ ਤੇ ਜਿਹੜਾ ਉਹ ਸੀ ਨਹੀਂ ਆਲਾ ਨਹੀਂ ਹੈਗਾ ਉਹ ਪਿੰਡ ਵਾਲਾ ਫਿਰ ਕਹਿ ਲਿਆ ਭੂਆ ਜੀ ਇਹ ਆਟਿਆਂ ਵਾਲਾ ਖੂਹ ਆ। ਇਹਨੇ ਪੋਸੀ ਵਾਲਾ ਨੇ ਦੂਜਾ ਇਹ ਜਿੱਦੀ ਜ਼ਮੀਨ ਸੀਗੀ ਆਲੇ ਦਾਲੇ ਦੀ, ਇਹ ਗੁੱਜਰਾਂ ਦੀ ਜ਼ਮੀਨ ਹੁੰਦੀ ਸੀਗੀ। ਹਾਂਜੀ ਹਾਂਜੀ ਤੇ ਅੱਗੇ ਜੋ ਕਿ ਸਾਡੇ ਸਰਦਾਰ ਜੋ ਸਭੀ ਜੀ ਨੇ, ਜਿਨ੍ਹਾਂ ਨੇ ਕਿ ਵੀਡੀਓ ਦੇ ਵਿੱਚ ਆਪਣੇ ਉਹਦਾ ਵੇਖ ਕਰਿਆ ਤੂੰ ਆਟਿਆਂ ਵਾਲਾ ਖੂਹ ਸੀ, ਘਾਟਿਆਂ ਵਾਲਾ ਕੋਸੀ ਵਾਲਾ ਖੂਹ ਸੀ, ਤੇ ਇੱਕ ਨਿਆਈ ਵਾਲਾ ਖੂਹ ਸੀ ਜਿਹੜਾ ਪਿੰਡ ਦੇ ਕੋਲ ਆ। ਨਿਆਈ ਵਾਲਾ ਖੂਹ, ਇਹ ਡਹਾਟਿਆਂ ਵਾਲਾ ਖੂਹ ਆ ਜੀ। ਘਾਟਿਆਂ ਵਾਲਾ ਖੂਹ। ਉਸ ਸਮੇਂ ਦਾ। ਹਾਂਜੀ ਕੋਲ ਜਾ ਕੇ ਦਿਖਾ ਸਕਦੇ ਹੋ? ਹਾਂਜੀ ਆਹ ਦੇਖੋ ਤੁਸੀਂ, ਇਹ ਖੂਹ ਆ ਜੀ ਡਹਾਟਿਆਂ ਵਾਲਾ। ਠੀਕ ਹੈ ਜੀ। ਵਾ ਹੁਣ ਸ਼ਕਲ ਬਦਲ ਗਈ ਖੂਹ ਦੀ, ਬਿਲਕੁਲ ਜੀ। ਹੁਣ ਖੂਹ ਬੰਦ ਹੋ ਗਏ। ਉਹਨਾਂ ਨੇ ਆਪਣੇ ਹੱਥਾਂ ਨਾਲ ਇੱਥੇ ਕਰਦੇ ਹੁੰਦੇ ਸੀ ਖੇਤੀ। ਠੀਕ ਹੈ ਜੀ। ਇੱਕ ਦੂਜਾ ਖੂਹ ਕਿੱਥੇ ਜੀ ਹੋਰ ਇੱਧਰ? ਇੱਕ ਖੂਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ। ਹਾਂਜੀ ਹਾਂਜੀ ਜਿੱਥੇ ਟਰਾਲੀ ਚੱਲ ਰਹੀ ਆ, ਹਾਂਜੀ ਹਾਂਜੀ ਉਸ ਤੋਂ ਅਗਲੀ ਸਾਈਡ ਹਾਂਜੀ ਹਾਂਜੀ ਉਹਦੇ ਨਾਲ ਹੀ ਜਿੱਥੇ ਪੁੰਜੇ ਤੇ ਕੰਧ ਖਤਮ ਹੁੰਦੀ ਹੈ ਕਿੰਨੀ, ਉਹਦੇ ਨਾਲ ਹੀ ਉੱਥੇ ਪੋਸਤੀ ਵਾਲਾ ਖੂਆ ਸੀ। ਇਹਨਾਂ ਦਾ ਕੀ ਉਹਨਾਂ ਨੇ ਆਪਣਾ ਵੀਡੀਓ ਵਿੱਚ ਬੋਲਿਆ ਸੀ ਵੀ ਵੱਡਾ ਸੀ ਪੋਸੀ ਵਾਲਾ। ਉਹ ਵੀ ਮਤਲਬ ਗੁਜਰਾਂ ਦੇ ਨਾਲ ਹੀ ਹੁੰਦਾ ਸੀਗਾ। ਹਾਂਜੀ ਹਾਂਜੀ ਤੇ ਇੱਕ ਜਿਹੜਾ ਬਾਹਰਲੀ ਸਾਈਡ ਆ, ਉਹ ਤੁਸੀਂ ਸਾਹਮਣੇ ਦੇਖੋਗੇ ਕਿ ਸਾਰਾ ਸ਼ੇਰ ਮਾਜਰਾ ਜੀ ਆਪਣਾ ਇਹ। ਹਾਂਜੀ ਇਹ ਹਾਂਜੀ ਸ਼ੇਰ ਮਾਜਰਾ ਪਿੰਡ ਆ, ਇਹਦੇ ਨਾਲ ਹੀ ਆ ਅੱਗੇ ਆਪਣਾ ਨਿਆਈ ਵਾਲਾ ਖੂਹ। ਉਹ ਵੀ ਤੁਹਾਨੂੰ ਮੈਂ ਦਿਖਾਊਂਗਾ ਕੋਲ ਤੋਂ ਲਿਜਾ ਕੇ। ਹਾਂਜੀ ਵੀਰੇ, ਕਿਹੜਾ ਖੂਹ ਹੈ ਜੀ ਆਪਣਾ ਇਹ? ਇਹ ਨਿਆਈ ਵਾਲਾ ਖੂਹ ਆ ਗਿਆ ਜੀ, ਹਾਂਜੀ ਜੋ ਕਿ ਜ਼ਿਕਰ ਕੀਤਾ ਸੀਗਾ। ਇਹ ਨਿਆਈ ਵਾਲਾ ਖੂਹ, ਇਹ ਉਹ ਨਿਆਈ ਵਾਲਾ ਖੂਹ ਕੋਲ ਤੋਂ ਜਾ ਕੇ ਦਿਖਾ ਰਿਹਾ ਮੈਂ। ਅੱਜ ਵੀ ਉਹ ਖੂਹ ਦਿੱਤਾ ਜੀ ਆਪਣੇ। ਦੇਖੋਗੇ ਹਾਂਜੀ ਹਾਂਜੀ ਇਹ ਆ ਨਿਆਈ ਵਾਲਾ ਖੂਹ। ਇਹਦਾ ਨਹੀਂ ਵਾਲਾ ਖੂਹ। ਇਹ ਬਿਲਕੁਲ ਸ਼ੇਰ ਮਾਜਰੇ ਦੇ ਨਾਲ ਹੀ ਪੈਂਦਾ ਖੂਹ। ਜਿਹੜਾ ਆਪਣਾ ਨਿਆਈ ਵਾਲਾ ਖੂਹ ਸੀਗਾ, ਇੱਥੋਂ ਅੱਗੇ ਡਹਾਟਿਆਂ ਵਾਲਾ ਖੂਹ, ਜਿੱਥੇ ਕਿ ਤੁਹਾਨੂੰ ਮੈਂ ਆਇਆ ਸੀ ਸਾਹਮਣੇ ਡਹਾਟਿਆਂ ਵਾਲਾ ਖੂਹ ਆ ਗਿਆ। ਉਸ ਤੋਂ ਬਾਅਦ ਉਸ ਦੇ ਸਾਹਮਣੇ ਆ ਕੇ ਇੱਧਰਲੇ ਪਾਸੇ ਆ ਗਿਆ ਪੋਸਤੀ ਵਾਲਾ ਖੂਹ, ਹਾਂਜੀ ਜੋ ਕਿ ਬਿਲਕੁਲ ਸ਼ੇਰ ਮਾਜਰੇ ਦੇ ਨਾਲ ਹੀ ਪੈਂਦੀ ਸੀ ਜ਼ਮੀਨ। ਹਾਂਜੀ ਹਾਂਜੀ ਇਹ ਉੱਥੇ ਨੇ ਤਿੰਨੇ ਖੂਹ। ਤੇ ਆ ਸ਼ੇਰ ਮਾਜਰਾ ਗਈ ਆਪਣਾ। ਪਿੰਡ ਸ਼ੇਰ ਮਾਜਰਾ। ਇਹ ਸਾਹਮਣੇ ਜੋ ਕੋਠੀ ਦੇਖ ਰਹੇ ਹੋ, ਇਹ ਹਵੇਲੀ ਹੁੰਦੀ ਸੀਗੀ ਆਪਣੇ ਬਲਦੇਵ ਲੰਬੜਦਾਰ ਜੀ ਦੀ। ਦੇਰ ਨੰਬਰਦਾਰ ਉੱਥੇ ਕੋਠੀ ਬਣ ਗਈ ਹੁਣ। ਇਹ ਜਹਾਜ਼ ਦੀ ਆਪਣੀ ਗੱਲ ਹੋਈ ਸੀ ਵੀ ਪਿੰਡ ਦੇ ਜਹਾਜ਼ ਉੱਥੇ ਗਿਰਿਆ ਹੋਇਆ। ਇਹ ਉਹ ਸਥਾਨ ਜਿੱਥੇ ਜਹਾਜ਼ ਗਿਆ ਸੀਗਾ। ਇੱਥੇ ਠੀਕ ਹੈ ਜੀ, ਇੱਧਰ ਸਾਹਮਣੇ ਸ਼ਾਟਰ ਵਾਲੀ ਜਗ੍ਹਾ ਤੇ ਜੀ। ਇਹਦੇ ਨਾਲ ਟਕਰਾ ਕੇ ਹਾਂਜੀ ਇੱਕ ਹਾਂਜੀ ਜਹਾਜ਼ ਡਿੱਗਿਆ ਸੀ। ਠੀਕ ਹੈ ਜੀ। ਆਹ ਹਲਵੇਲੀ ਦੇ ਸਾਹਮਣੇ ਹੀ। ਇਹ ਹਵੇਲੀ ਹੁੰਦੀ ਸੀ ਬਲਦੇਵ ਲੰਬੜਦਾਰ ਜੀ ਦੀ। ਠੀਕ ਹੈ ਜੀ। ਹਾਂਜੀ ਹਾਂ, ਇਹ ਹੁਣ ਨਵਾਂ ਮਕਾਨ ਬਣ ਚੁੱਕਿਆ ਜੀ। ਇਹ ਵੀ ਹੁਣ ਅੱਗੇ ਲੰਬੜਦਾਰ ਨਹੀਂ ਉਹਨਾਂ ਦੇ ਮੁੰਡੇ ਜੀ। ਤੇ ਹਾਂਜੀ, ਉਹਨਾਂ ਦੇ ਮੁੰਡੇ ਅੱਗੇ ਲੰਬੜਦਾਰ ਨੇ। ਤੇ ਜਿਹੜਾ ਉਹਨਾਂ ਦਾ ਦੋਸਤ ਸੀ ਸਰਦਾਰ ਪੂਰਾ ਸਿੰਘ, ਹਾਂਜੀ ਹਾਂਜੀ ਉਹਨਾਂ ਦੀ ਵੀ ਹਵੇਲੀ ਨਾਲ ਹੀ ਆ। ਦੇਖਿਆ ਪਿੰਡ ਤੋਂ ਦੇਖਿਆ, ਪੁਰਾਣੇ ਯਾਰ ਦੇਖੇ। ਹਾਂਜੀ, ਉਸਰੋਂ ਵੀ ਦੇਖਿਆ, ਸਾਰੇ ਦੇਖੇ। ਮੋਤੀ ਵਾਲਾ ਮੁੰਡਾ ਦੇਖਿਆ ਕਿ ਨਹੀਂ? ਹਾਂਜੀ,
ਭਾਈ ਜਨ ਤੇ ਵੀ ਤੁਹਾਂ ਦੇਖੀ ਦਿਲ ਨੂੰ ਕੁਝ ਹੁੰਦਾ ਹੈ? ਤੇਰਾ ਦਿਲ ਕੀ ਕਰਦਾ ਹੁਣ? ਦਿਲ ਬੜਾ ਪਿਆਰ ਜਾਨ ਨੂੰ ਦਿਲ ਕਰਦਾ ਹੈ? ਉਹਨਾਂ ਨੂੰ ਸਲਾਮ ਕਹਿ ਸਾਰਿਆਂ ਨੂੰ। ਸਲਾਮ ਅਲੈਕੁਮ। ਇਹ ਜੀ ਭਾਈ ਸ਼ਮੀ ਸਾਹਿਬ ਨੇ ਤੇ ਜਿਹਦੀ ਮਾਈ ਜਨ ਤੇ ਗੱਲ ਕਰਦੀ ਸੀ ਨਾ ਭਾਈ ਕਿ ਛੋਟਾ ਜਿਹਾ ਜਵਾਕ ਸੀ ਨਾਲ ਫਾਜਾ, ਇਹ ਫਾਜਾ ਇਹਦਾ ਚਾਚਾ ਲੱਗਦਾ ਸੀ। ਇਹ ਦੋਵੇਂ ਚਾਚਾ ਭਤੀਜਾ ਨੇ। ਦਿਲ ਤੇ ਇਹਨਾਂ ਦਾ ਬੜਾ ਗੱਲ ਕਰ ਹੋਣਾ ਨਾ, ਆਪਣਾ ਤਾਇਆ ਆਪਣੇ ਮੁੰਡੇ ਨਾਲ ਗੱਲ ਕਰ। ਉਹ ਕੂੜਾ ਆਹ ਕੂੜੇ ਨਾਲ ਗੱਲ ਕਰ। ਉਹ ਕੂੜੇ ਭਾਈ ਖੈਰ ਹੈ, ਸ਼ੁਕਰ ਅੱਲਾ ਮੈਂ ਤੁਹਾਨੂੰ ਯਾਦ ਕਰਦਾ ਤੇ ਵਡੇਰੇ ਤੌਰ ਤੇ ਮੇਰੇ ਹੈ ਉਹੀ ਚਲੋ ਹੈਗੀ ਹੈ। ਪੁੱਛ ਉਹਦੀ 70 ਦੀ ਮਾਂ ਤੇਰੇ ਘਰ ਵਾਲੀ ਇਹ ਨਾਂ ਦਾ ਉਹਦਾ ਨਾਂ ਕੀ ਆ? ਸੁਰਜੀਤ ਕੌਰ। ਤੇਰੇ ਘਰ ਵਾਲੇ ਦੇ ਨਾਂ ਤਾਂ ਕਿਤੇ ਹੈ ਕੋਈ ਨਾ ਕਿਤੇ। ਉਹ ਗੁੰਮ ਹੋ ਗਿਆ ਸੀ। ਉਹ ਆਪਣਾ ਦੂਜਾ ਬਖਤਾਰੋ ਦੀ ਗੱਲ ਕਰਨਾ ਨਾ ਹੈ ਕੋਈ। ਅਸਲ ਚ ਬਖਤਿਆਰੋ ਉਹ ਭੈਣ ਹੈ ਕੂੜੇ ਦੀ ਤੇ ਉਹ ਹੈ ਕਿ ਤੁਸੀਂ ਦੱਸੋ ਕੋਈ ਤੁਹਾਡਾ ਹਾਂ ਚਾਚੇ ਤੇਰਾ ਕਿਹੜਾ ਚਾਚਾ ਬੇਲੀ ਬੋਲੀ ਸੀ? ਉਹ ਖੁੱਡੇ ਲਾਹੌਰੇ ਵਾਲਾ ਅਮਰਜੀਤ ਹੈ ਸਰੂਪੋ ਦਾ। ਹਾਂ ਪੁੱਛ ਉਹ ਤੇਰੇ ਮਾਮੇ ਦਾ ਪੁੱਤ ਦੇਵੂ ਹੈਗਾ ਖੇੜੀ ਵਾਲਾ। ਇਸ ਨੂੰ ਹੈਗੀ ਆ ਤੇਰੀ ਚਾਚੀ ਨਹੀਂ। ਉਹ ਸਾਰਾ ਪਿੰਡ ਤੇ ਉਹ ਤੇਰਾ ਭਾਈ ਹਰਬਾਜ਼ ਦਾ ਹੱਥ ਆ ਗਿਆ ਤਾਂ ਕਿਤੇ ਨਹੀਂ ਤੇਰੇ ਖੋਇਆ ਗਿਆ ਤਾਂ। ਤੇ ਮਖਤਿਆਰੋਂ ਦੀ ਮੁਲਾਕਾਤ ਕਰਾਈ ਮੇਰੇ ਨਾਲ। ਉਹ ਜਿਹੜੀ ਆਪਣਾ ਬੀਬੀ ਦੇਖੀ ਆ ਹੁਣ ਜੰਟ, ਇਹ ਤੁਹਾਡੇ ਕੀ ਲੱਗਦੀ ਸੀ? ਇਹ ਮੇਰੀ ਭਰਜਾਈ ਤੇ ਜੱਟ ਇਹਨੂੰ ਮੇਰੇ ਸਾਥ ਬਾਤ ਹੋਇਓ ਜੱਟ ਨੂੰ। ਇਹ ਮੇਰੀ ਭਰਜਾਈ ਤੇ ਤਕੀਦੀ ਇਹਦੇ ਘਰੋਂ। ਉਹ ਭਿੰਡੀ ਹੈਗਾ ਇਹਦਾ ਦਿਓਰ ਤਾਂ ਉਹ ਗਾਮਾ ਭਿੰਡੀ ਸ਼ੇਰ ਤੈਨੂੰ ਦੱਸਾਂ। ਇਹ ਕਿੱਥੋਂ ਵਿਆਹ ਲਿਆਂਦੀ ਸੀ? ਇਹ ਲਿਆਂਦੀ ਸੀ ਕੇਸੋ ਕੀ ਨੰਦਪੁਰ ਤੇ ਵਿਆਹ ਕੇ ਲਿਆਂਦੀ ਸੀ ਇਹ। ਉਹ ਕੇਸੋ ਕੀ ਨੰਦਪੁਰ ਕਿੱਥੇ ਆ? ਇਹ ਪਟਿਆਲੇ ਦੇ ਚੜ੍ਹਦੇ ਪਾਸੇ ਕੇਸੋ ਕੀ ਨੰਦਪੁਰ। ਅੱਛਾ ਉੱਥੋਂ ਵਿਆਹ ਕੇ ਲਿਆਂਦੀ ਸੀ। ਉੱਥੋਂ ਲਿਆਂਦੀ ਸੀ ਵਿਆਹ ਕੇ ਇਹ। ਆਹੋ ਇਹ ਤੇਰੀ ਭਰਜਾਈ ਲੱਗਦੀ ਹੈ ਫਿਰ? ਇਹ ਮੇਰੀ ਭਰਜਾਈ ਆ, ਮੇਰੀ ਬੂਆ ਦੀ ਨੂੰਹ ਆ ਇਹ। ਤੇਰੀ ਬੂਆ ਕੀ ਨਾਂ ਸੀ ਤੇਰੀ ਦਾ? ਉਹ ਰਾਜੋ। ਤੇ ਫੁੱਫਾ ਦਾ? ਉਹਦੇ ਨਾਲ ਤਾਂ ਮਾਮ ਦੇ ਨਾ। ਅੱਛਾ ਤੈਨੂੰ ਦੱਸਾਂ ਇਹ ਇਹਦੇ ਜਿਹੜੇ ਜੰਨਤ ਦੇ ਮਾਂ-ਬਾਪ, ਜਦ ਦੇ ਮਾਂ-ਬਾਪ ਤੇ ਜਦ ਦੇ ਬਾਪ ਦੇ ਨਾਲ ਤਾਂ ਜਾਮੀ, ਮਾਂ ਦੇ ਨਾਲ ਤਾਂ ਲਦੀ, ਚਾਚੇ ਦੇ ਨਾਲ ਤਾਂ ਰੁਕੂ, ਇਹਦੀ ਚਾਚੀ ਦੇ ਨਾਲ ਤਾਂ ਸਕੀਨਾ। ਸੁਣ ਗਿਆ? ਆਹੋ ਉਹ ਜਿਹੜੀ ਗੱਲ ਕਰਨਾ ਵੀ ਹੁਣ ਅੱਲਾ ਨੂੰ ਪਿਆਰੀ ਹੋ ਗਈ ਆ ਭੂਰੋ। ਭੂਰੋ ਦੀ ਮੇਰੀ ਮਾਸੀ ਦੀ ਧੀ ਸੀ ਹਿਮਰਾ। ਉਹਦੀ ਮਾਂ ਦੇ ਨਾਲ ਤਾਂ ਬਾਪ ਦਾ ਕੀ ਨਾਮ ਹੈ? ਬਾਪ ਦਾ ਨਾਲ ਤਾਂ ਅਦਾ ਮਾਮਦ। ਅੱਛਾ ਉਹਦਾ ਚਾਚਾ ਦਾ ਮੌਜੂ। ਉਹ ਵੀ ਇਹ ਭੂਰੋ ਕਿੱਥੋਂ ਦੀ ਸੀ? ਇਹ ਭੂਰੋ ਸਿਰ ਬੱਜਦੇ ਦੀ ਸੀ। ਨਾਨਕੇ ਪਟਿਆਲੇ ਦੇ ਇਹਦੇ ਵੀ ਤੇ ਮੇਰੇ ਵੀ। ਪਟਿਆਲੇ ਕਿਹੜਾ ਬੰਦਾ ਸੀ? ਪਟਿਆਲੇ ਰਾਗੋ ਮਾਜਰਾ ਟੋਪੇ ਤੇ ਰਾਗੋ ਮਾਜਰਾ ਬਾਦਾ ਦਾ ਟੋਪੇ ਬਾਦਾ ਤੇ ਵਜਾ ਹੋਤੇ ਮੁੱਢੇ ਤੇ ਰੁਕੂ ਹੋਰੀ ਮੁੱਲਾ ਹੋਰੀ ਜਦੋਂ ਸੇਵੀ ਆਏ ਚੌਵੀ ਤੇ ਪੂਰੇ ਸੇ ਹੋਏ। ਪੂਰੇ ਥਾਣੇਦਾਰ ਰਿਹਾ ਸਿਵਲੇ ਉਹ ਮਰਿਆ ਤਾਂ ਸਾਰੇ ਪਟਿਆਲੇ ਦੇ ਵਿੱਚ ਹੜਤਾਲ ਹੋ ਗਈ ਤੇ ਜਿੱਦੇ ਭੂਰਾ ਮਰਿਆ ਤਾਂ ਉਹ ਮੇਰੀ ਬੂਆ ਦਾ ਸਹੁਰਾ ਤਾਂ ਵੱਡਾ ਥਾਣੇਦਾਰ ਤਾਂ। ਬੂਆ ਦਾ ਕੀ ਨਾਂ ਸੀ? ਮੇਰੀ ਬੂਆ ਤੇ ਤਾਜਾ। ਉਹ ਜਿਹੜਾ ਮਰਿਆ ਸੀ ਉਹਦਾ ਕੀ ਨਾਂ ਸੀ? ਉਹ ਮਰਿਆ ਤਾਂ ਇਹਦਾ ਸਹੁਰਾ ਚਾਚਾ ਸਹੁਰਾ ਤਾਂ ਭੂਰਾ। ਆਹੋ ਉਹ ਸਿਵਲੇ ਮਰਿਆ ਤਾਂ ਹੜਤਾਲ ਸਾਰੇ ਪਟਿਆਲੇ ਦੇ ਵਿੱਚ ਹੋ ਗਈ ਸੀ।
ਤੈਨੂੰ ਅਸਾਂ ਤੇ 2 ਮਾਰੀਆਂ ਕਰ ਕਹਿੰਦਾ ਕਿ ਬਠਿੰਡੇ ਡਾਕੂ ਫੜਿਆ ਤਾਂ ਉਹਨੇ ਇੱਕ ਕੁੱਤੇ ਖਾਨੇ ਕੁੱਤੇ ਖਾਨੇ ਪਟਿਆਲੇ ਦੇ ਲਹਿੰਦੇ ਪਾਸੇ ਕੁੱਤੇ ਖਾਨਾ ਦਾ ਇੱਕ ਉੱਥੇ ਤੇ ਚੂੜਾ ਫੜਿਆ ਤਾਂ ਉਸਨੇ 2 ਇਹਨਾਂ ਦੇ ਵਿੱਚੋਂ ਬਚਾ ਹੋਰ ਤਾਂ ਪੂਰਾ ਥਾਣੇਦਾਰ ਮੇਰੀ ਬੂਆ ਦਾ ਚਾਚਾ ਸਹੁਰਾ ਤਾਂ ਅੱਛਾ ਚਲ ਇਹ ਤੇ ਹੋ ਗਈ ਹੁਣ ਮੈਂ ਜਨਾਦਾ ਦਾ ਟੱਬਰ ਇਹ ਜਿਹੜੇ ਦੂਜੇ ਤੇਰੇ ਯਾਰ ਬੇਲੀ ਨੇ ਉੱਥੇ ਅੱਜ ਇਹਨਾਂ ਨਾਲ ਹੁਣ ਤੂੰ ਮਿਲਿਆ ਕਿ ਲਿਆ ਆਹੋ ਇਹ ਜਿਹੜੇ ਇਹਨਾਂ ਨੂੰ ਸਲਾਮ ਦੁਆਰਾ ਇਹਨਾਂ ਦੇ ਮਾਂ-ਬਾਪ ਦਾ ਪੁੱਛ ਇਹਨਾਂ ਨੂੰ ਭੈਣਾਂ ਪਾਈ ਜਾਂਦੀਆਂ ਤੈਨੂੰ ਬਸ ਉਹ ਭਾਈ ਕਰਤਾਰ ਦੇ ਜਵਾਕੋ ਕਪੂਰਤਾ ਭਜਨਾ ਬਚਨਾ ਸਰਵਣ ਇਹਨਾਂ ਨੂੰ ਮੇਰੀ ਸਲਾਮ ਦੁਆ ਦਿਓ ਤੇ ਸਰੂਪ ਦਾ ਮੁੰਡਾ ਥਾ ਨਛੱਤਰ ਤੇ ਉਹਦੀ ਸਰੂਪ ਦੀ ਧੀ ਤੇ ਅਮਰਜੀਤ ਇਹਨਾਂ ਨੂੰ ਮੇਰੀ ਸਲਾਮ ਦੁਆ ਦਿਓ ਭਾਈ ਖੁਸ਼ੀ ਰਾਮ ਬਾਮਣ ਹੰਸਰਾਜ ਬਾਮਣ ਤੇ ਇਹਨਾਂ ਨੂੰ ਸਲਾਮ ਦਿਓ ਇਹ ਵੀ ਮੇਰੇ ਚਾਚੇ ਤਾਇਆਂ ਦੇ ਥਾਂ ਲੱਗਦੇ ਤੇ ਬਲਦੇਵ ਲੰਬੜਦਾਰ ਦਾ ਦੇਖੋ ਪੁੱਤਰ ਦਾ ਉਹਨੂੰ ਮੇਰੀ ਸਲਾਮ ਦੁਆ ਦੋ ਹਾਂਜੀ ਉਹਦੇ ਨਾਲ ਆ ਕੇ ਰੀਸਰ ਮਾਮੜ ਉਹਨਾਂ ਦਾ ਸ਼ਰੀਕਾ ਹਕੀਮ ਦੇ ਰੌਣਕ ਉਹਨਾਂ ਦੇ ਨਾਲ ਆ ਗਿਆ ਹੰਸੂ ਜਿਹਦੇ ਘਰ ਦੀ ਜਨਾਨੀ ਦਾ ਨਾਂ ਤਾਂ ਲక్ష్ਮੀ ਧੀਆਂ ਦੇ ਨਾਂ ਤਾਂ ਪਾਤੋ ਹਾਂਜੀ ਚੰਦ ਕਲਾ ਕ੍ਰਿਸ਼ਨ ਦੀ ਧੀ ਵੱਡੀ ਹੁਣ ਗਿਆ ਕੁੰਤਾ ਵਾਵਣੀ ਤੇ ਛੋਲੂ ਦੇ ਪੇਕੇ ਤੇ ਮਾਤੀ ਦੇ ਘਰ ਤੇ ਵੇਹ ਵੀ ਉਹਦਾ ਇੱਕ ਪੁੱਤਰ ਦਾ ਦਬਾ ਛੱਡ ਕੇ ਆਇਆ ਉਹਨੂੰ ਤੇ ਲੱਭਿਆ ਉਹਦੀ ਸੱਸ ਸੀ ਤੈਨੂੰ ਬਾਬਾ ਧਨੀ ਰਾਮ ਦੇ ਘਰ ਛੱਜੂ ਭੱਟੀਏ ਤੇ ਇਹਦਾ ਛੱਜੂ ਤਾਂ ਰਾਮਚੰਦ ਬਿੱਲਾ ਤੇ ਦੁਰਗਾ ਤੇ ਇਹ ਤੇ ਉੱਥੇ ਅੱਛਾ ਬਾਕੀ ਦਾ ਆ ਗਿਆ ਮੇਰ ਤਿਕੜੀਆ ਮੇਰ ਜਿਹਦਾ ਪੁੱਤ ਗਾਮਾ ਥਾ ਉਹਦੇ ਪੋਤੇ ਨਾਲ ਉਹਦਾ ਗਰਮੇਲ ਉਹਦੇ ਬਾਅਦ ਚ ਆ ਗਿਆ ਤੇ ਕਿਰਪਾਲ ਦਾ ਟੱਬਰ ਜਿਹਦੇ ਨਾਲ ਭਾਨਾ ਪੀਤਾ ਬੰਤਾ ਤੇ ਜਿਹਦਾ ਪੁੱਤ ਬਾਹਰਲੇ ਮੁਲਕ ਤਾਂ ਰਹਿੰਦਾ ਸੁਖਦੇਵ ਨੂੰ ਹਾਂਜੀ ਤੇ ਬਾਕੀ ਆ ਗਿਆ ਸੇਵੇ ਦਾ ਟੱਬਰ ਜਿਹਦੇ ਘਰ ਸਾਡੇ ਪਛਾੜੀ ਤੇ ਸੇਵਾ ਆ ਗਿਆ ਸਰਦਾਰ ਉਹਦਾ ਭਾਈ ਦਾ ਵਤਨ ਤੈਨੂੰ 2 ਪੁੱਤਰ ਤੇ ਇੱਕ ਉਹਦਾ ਪੁੱਤਰ ਦਾ ਸੇਵੇ ਦੇ ਕਮਾਚੇ ਦਾ ਗਿਆਨ 3 ਭਾਈ ਤੇ ਉਹ ਤੈਨੂੰ ਇਹ ਟੱਬਰ ਆ ਗਈ ਚਾਵਲੀ ਬਾਹਰ ਵੱਖਰੀ ਇੱਕ ਆ ਗਈ ਰਲੇ ਨੰਬਰਦਾਰ ਦੇ ਭਤੀਜੇ ਤੇ ਉਹ ਚੌਰੀ ਰਲਾ ਨੰਬਰਦਾਰ ਆਉਤਾ ਚਲਿਆ ਗਿਆ ਤਾਂ 5 ਕਿੱਲੇ ਦਾ ਮਰਬੇ ਦਾ ਮਾਲਕ ਤਾਂ ਉਹਦੇ ਭਤੀਜੇ ਦੇ ਵੱਡੇ ਨਾਲ ਤਾਂ ਵਜ਼ੀਰ ਸਿੰਘ ਬਾਕੀ ਦੇ ਨਾਲ ਤਾਂ ਬਚਨਾ ਦੂਆ ਇੱਕ ਮਰ ਗਿਆ ਦਾ ਗਰਦਿਆਲ ਦਾ ਪੁੱਤਰ ਦਾ ਮਹਿੰਦਰ ਇਹਦੇ ਜਦੋਂ ਮੈਂ ਆਇਆ ਇਹ ਰੌਲਾ ਪਾ ਗਿਆ ਜਿਹਦੇ ਕਿਰਪਾਲ ਕੇ ਤੇ ਹੱਕ ਮੰਗਦੇ ਤੇ ਵਜ਼ੀਰ ਕੋਲੋਂ ਇਹ 2 ਚਾਚੇ ਦਾ ਸਲੀਕਾ ਦਾ ਤੈਨੂੰ ਇਹ ਹੱਕ ਮੰਗਦੇ ਤੇ ਵਜ਼ੀਰ ਨੇ ਜਵਾਬ ਦਿੱਤਾ ਸਰਕਾਰ ਦਾ ਬਾਹਰ ਖੁੱਲ੍ਹਾ ਉੱਥੇ ਜਾ ਕੇ ਲੈ ਲਓ ਇਹਨਾਂ ਦਾ ਕੇਸ ਚੱਲਦਾ ਤਾਂ ਜਦੋਂ ਮੈਂ ਸਾਰਾ ਬਾਹਰ ਦੇ ਵਿੱਚ ਆ ਗਿਆ ਹਾਂਜੀ ਚੌਹੜ ਦੇ ਵਿੱਚ ਨਿਧਾਨ ਚੂੜਕਾਣੇ ਦਾ ਆਜੂ ਦੇ ਨਾਂ ਫਰੂਕਾਬਾਦ ਤੈਨੂੰ ਤੇ ਬਾਕੀ ਦਾ ਬਤਾਲਾ ਸਾਇਸੜਾ ਆ ਗਿਆ ਗਰਾਇਆ ਦਾ ਸਾਇਸੜਾ ਇੱਥੇ ਦਾ ਤਾਂ ਜੰਗੀਰਾ ਉਹ ਵੀ ਸਰਦਾਰ ਤਾਂ ਤੇ ਉਹਦਾ ਰਾਤ ਪਿਆ ਧਰਦਾ ਤਾਂ ਬਨਵਾਸੀ ਚ ਤੇ ਨਿਧਾਨ ਵੀ ਧਰਦਾ ਪਹਿਲਾਂ ਮੈਂ ਦੋਆਂ ਦੀ ਐਸ ਰੋਡ ਸੀ ਜਦੋਂ ਸਾਡੇ ਪਿੰਡ ਹੋਏ ਤੇ ਉਹ ਫਿਰ ਵੱਖਰੇ ਹੋ ਗਏ ਇਹ ਢੇਰੀ ਲੱਗੇ ਵੰਡਣ ਇੱਕ ਜਣਾ ਹੋ ਗਿਆ ਇਸ ਪਾਸੇ ਕਿਰਪਾਲ ਕੇ ਲਾਣੇ ਕਹਿੰਦੇ ਇੱਕ ਜਣਾ ਹੋ ਗਿਆ ਵਜ਼ੀਰ ਦੇ ਲਾਣੇ ਕਹਿੰਦੇ ਉਹ ਆਇਆ ਕਿ ਹੁੰਦਾ ਕਬਜ਼ਾ ਦਵਾਜਾ ਕਿ ਉਹਨਾਂ ਦੇ ਮੈਂ ਝਗੜਾ ਪਿੱਛੇ ਛੱਡਿਆ ਇਹ ਨਹੀਂ ਪਤਾ ਉਹ ਜ਼ਮੀਨ ਕਿਹਨੂੰ ਮਿਲੀ ਆ ਉਹ ਕਿਹਨੇ 5 ਕਿੱਲਿਆਂ ਦਾ ਰੌਲਾ ਥਾ ਕੱਪੜੇ ਵਾਲੇ ਨੂੰ ਅੱਛਾ ਬਾਕੀ ਆ ਗਿਆ ਵਸੀਸੂ ਨੰਬਰਦਾਰ ਜਿਹਦਾ ਪੁੱਤ ਥਾ ਦਲੀਪ ਤੈਨੂੰ ਦੱਸਦਾ ਤੇ ਰੌਲਾ ਉੱਤਾ ਚਲਿਆ ਗਿਆ ਇੱਕ ਨੰਬਰਦਾਰੀ ਸਾਡੇ ਦਾਦੇ ਦੀ ਜਿਹਦਾ ਮੈਂ ਪੁੱਤਰ ਹੈ ਕੀ ਨਾਂ ਸੀ
ਮੇਰੇ ਬਾਬੇ ਦੇ ਨਾਮ ਤਾਂ ਬਰਕਤ ਅਲੀ। ਬਰਕਤ ਦੇ ਬਾਪ ਦਾ ਨਾਮ ਕੀ? ਬਰਕਤ ਦੇ ਬਾਪ ਦਾ ਨਾਮ ਤਾਂ ਭੂਰੂ ਨਾ ਮੋਰੂ ਤਾਂ। ਤੇ ਉਹ ਖਾਨਦਾਨ ਸਾਡਾ ਤਾਂ ਇਹ ਤੈਨੂੰ ਦੱਸਾਂ। ਤੇ ਜਿਹੜੀ ਆ ਨਾ ਰਾਤ ਮੇਰੇ ਬਾਪ ਦੀ ਮੇਰੇ ਨੂੰ ਲੱਗਦੀ ਸੀ। ਇਹ ਭੈਣ ਮੈਨੂੰ ਬੂਆ ਕਹਿੰਦਾ ਤਾਂ ਇਹਦੇ ਘਰ ਵਾਲੇ ਨਾਮ ਤਾਂ ਮਾਮ ਦੇ ਨੇ ਤੈਨੂੰ ਦੱਸਾਂ। ਉਹ ਭਾਈ ਤੂੰ ਦੱਸਣਾ ਉਹਨੇ ਹੈ ਤੇਰੇ ਉੱਥੇ ਇੱਥੋਂ ਆਪਣਾ ਗਏ ਹੋਏ ਨੇ ਪਾਕਿਸਤਾਨ ਨੂੰ ਫੁੱਲਰਵਾਨ ਵਾਲੇ। ਆਹੋ ਉਹ ਤੇਰੇ ਪਿੰਡ ਬੈਠੇ ਨੇ। ਉਹ ਮੇਰੇ ਫੁੱਲਰ ਬਾਨੇ ਵਾਲੇ ਨੇ ਨਾ ਉਹਨਾਂ ਨੂੰ ਸਲਾਮ ਬੋਲੇਗਾ। ਉਦੋਂ ਸਭਤਾ ਸਹੀ। ਉਹ ਜਿਹੜਾ ਪਿਆਰਾ ਦਾ ਵੱਡਾ ਉਦੋਂ ਆ ਗਿਆ, ਛੋਟਾ ਸਗਾਰੇ ਛੋਟਾ ਆ ਗਿਆ, ਤੇਜੇ ਛੋਟਾ ਆ ਗਿਆ, ਕल्याण ਸਿੰਘ ਉਦੋਂ ਆ ਗਿਆ, ਸਰਦੂਲ। ਇਹ ਮੇਰੇ ਪਿੰਡ ਦੇ ਵਿੱਚ ਬਾਅਦ ਤੇ ਜਦੋਂ ਮੈਂ ਆਇਆ ਫੁੱਲਰ ਬਾਨਾ ਉਹਨਾਂ ਦਾ ਪਿੰਡ ਤਾਂ ਸ਼ੇਖਪੁਰੇ ਵਿੱਚ। ਸ਼ੇਖਪੁਰ ਜ਼ਿਲ੍ਹੇ ਸ਼ੇਖਪੁਰੇ ਦੇ ਵਿੱਚ ਦੇਖਿਆ ਹੋਇਆ। ਆਹੋ ਇਹ ਉੱਥੇ ਤੇ ਸਾਡੀ ਜ਼ਮੀਨ ਪਰ ਬਾਅਦ ਤੇ ਇੱਕ ਮੰਗਲ ਤੇ ਸੁੰਦਰ ਆ ਕੇ ਲੈਲਪੁਰ ਜ਼ਿਲ੍ਹੇ ਦੇ ਤੈਨੂੰ ਦੱਸਾਂ ਪਿੰਡ ਮਾਕੂ ਵਾਲਾ ਕਹਿੰਦੀ ਮੱਕੀ ਵਾਲਾ ਪਿੰਡ ਦਾ ਮੱਕੂਆਣਾ। ਹਾਂ ਮੱਕੂਆਣਾ ਪਿੰਡ ਦਾ ਨਾਮ ਮੱਕੂਆਣਾ। ਆਹੋ ਅੱਛਾ। ਇਹ ਮੰਗਲ ਸਿੰਘ ਛੋਟਾ ਮੈਂਬਰ ਤਾਂ ਰਾਮ ਸਰਪੰਚ ਤੇ ਛੋਟਾ। ਇਹ ਜਦੋਂ ਮੇਰਾ ਪਾਸਪੋਰਟ ਬਣਾਇਆ ਅਸਾਂ ਦਿੱਲੀ ਗਏ ਮੇਰੇ ਨਾਲ ਤੇ ਇਹ ਮੰਗਲ ਸਿੰਘ ਦੀ ਧੀ ਨਵੀਂ ਦਿੱਲੀ ਦੇ ਵਿੱਚ ਵਿਆਹੀ ਵੀ ਸੀ। ਉਦੋਂ ਸਾਰੇ ਅਫਸਰ ਤੇ ਹੋ ਤੈਨੂੰ ਦੱਸਾਂ। ਤੇ ਇਹਨਾਂ ਨੇ ਮੈਨੂੰ ਵੀਜ਼ਾ ਲਵਾਇਆ। ਉਦੋਂ ਮੇਰੀ 18-17 ਸਾਲ ਦੀ ਉਮਰ ਸੀ। 67-62 ਦੇ ਵਿੱਚ ਉੱਥੇ 5 ਦਿਨ ਮੈਂ ਸੈਰ ਕੀਤੀ ਹੈ। ਅੱਛਾ ਭਾਈ ਹੁਣ ਚਿੜੀਆ ਘਰ ਦੇਖਿਆ, ਕਿਲਾ ਦੇਖਿਆ, ਜੁਮਾ ਮਸਜਿਦ ਦੇਖੀ, ਬੜੇ ਉੱਥੇ ਦੇਖਿਆ, ਸਭ ਕੁਝ ਦੇਖਿਆ ਮੈਂ। ਹਾਂ ਇਹਨਾਂ ਤੋਂ ਇਲਾਵਾ ਤੇਰੇ ਪਿੰਡ ਵਿੱਚ ਹੋਰ ਉੱਥੇ ਲੋਕ ਹੈ ਸਨ ਬੜੇ ਚੂੜੇ ਚਮਾਰ ਬਾਹਮਣ ਸ਼ਾਮਣ ਤੇਰੇ ਯਾਰ ਸਨ ਕੋਈ ਨਾ? ਯਾਰ ਤੇ ਸਾਰਾ ਪਿੰਡ ਜਾਣਦਾ ਤਾ। ਨਹੀਂ ਚੂੜੇ ਚਮਾਣਾ ਵੀ ਕਿਹੜਾ ਸੀ ਬੰਦਾ ਉੱਥੇ? ਚੂੜੇ ਚਮਾਣਾ ਦਾ ਰਲਾ ਚੂੜਾ। ਅੱਛਾ ਤੈਨੂੰ ਦੱਸਾਂ। ਅੱਛਾ। ਤੇ ਬਾਕੀ ਦਾ ਆ ਗਿਆ ਚੰਦ ਚੂੜਾ। ਬਾਕੀ ਦਾ ਆ ਗਿਆ ਰੇਲੂ ਜੀ ਦਾ ਪੁੱਤ ਭਗਤੂ ਤਾਂ। ਅੱਛਾ ਜੇ ਚੂੜੇ ਦੇ ਘਰ ਤੇ ਬਾਕੀ ਦੇ ਆ ਗਏ ਚਮਿਆਰਾਂ ਦੇ ਘਰ ਜਿਨ੍ਹਾਂ ਦੇ ਵਿੱਚ ਹਰਨਾਮਾ ਚਮਿਆਰ ਬਿੰਬਰ ਦਾ ਛੋਟਾ। ਇਹਨਾਂ ਦੇ ਵਿੱਚ 6 ਬਿੰਬਰ ਤੇ ਸਾਡੇ ਕੁੰਤਾ ਬਾਹਮਣੀਆਂ ਸੀ ਜਿਹੜੀ ਉਹ ਜਨਾਨੀ ਉਹ ਵੀ ਬਿੰਬਰ ਸੀ। ਮਗਰ ਤੂੰ ਵੀ ਬਿੰਬਰ ਦਾ ਤੈਨੂੰ ਦੱਸਾਂ। ਬੇਹਾ ਮੇਰਾ ਰੱਬ ਭਲਾ ਕਰੇ। ਵੀ ਬਿੰਬਰ ਦਾ ਇਹ ਸਰਪੰਚ ਚੌਧਰੀ ਮੇਰਾ ਤਾਇਆ ਸਰਦਾਰ ਰਾਮ ਕਿਸ਼ਨ ਇਹ ਸਰਪੰਚ ਤਾਂ ਮੇਰਾ ਤਾਇਆ ਸੀ ਨਾ। ਮੇਰਾ ਤਾਇਆ ਘਰ ਹੀ ਰਿਹਾ ਮੇਰੇ ਘਰ ਚ। ਹਾਂ ਉਹਦੇ ਘਰ ਕੀ ਰਿਹਾ ਤੂੰ? ਬਸ ਮੈਂ ਉਹ ਦਾਣਾ ਵਿੱਚੇ ਤੇ ਸੀ। ਮੇਰੇ ਬਾਪ ਦੀ ਤੇ ਗੱਲ ਪਿਛਾਂ ਬਿਆਰੀ ਦੇ ਇਹਨਾਂ ਦੇ ਨਾਲ ਜੇ ਕੋ ਮੇਰੇ ਘਰ ਵੀ ਪੈ ਗਈ। ਸਾਡੇ ਮੈਂ 12-13 ਸਾਲ ਉੱਥੇ ਫਿਰਿਆ ਤੁਰਿਆ ਰਿਹਾ। ਅੱਛਾ ਤੈਨੂੰ ਹੁਣ ਯਾਦ ਆਉਂਦੀ ਉਹਨਾਂ ਦੀ? ਹਾਂ ਜੀ ਬੜੀ ਯਾਦ ਆਉਂਦੀ ਹੈ। ਦੱਸ ਕੇ ਮੇਰਾ ਜੰਮਣ ਪਊਆ। ਅੱਛਾ ਮੇਰਾ ਜੰਮਣ ਪਊਆ ਸਮਝੇ। ਯਾਦ ਜੰਮਣ ਪਊਆ ਦਾ ਲੋਕੋ ਚਾਹੇ ਕੁਛ ਵੀ ਹੋਵੇ ਉਹਦੇ ਅੱਲਾ ਨੇ ਮੈਨੂੰ ਸਭ ਕੁਝ ਦੇਖਿਆ। ਪੁੱਤਰ ਦੇ ਰੱਖੇ ਤੇ ਹੋਰ ਆ ਮੇਰੇ ਭੈਣ ਭਰਾ ਉਹਦੇ ਬੈਠੇ ਨੇ ਤੇਰੇ ਮੇਰੇ ਕੋਲ। ਇਹ ਜੀ ਮੇਰਾ ਪੁੱਤਰ ਖੜਿਆ ਇੱਕ। ਇਹ ਜੀ ਜਦ ਵੀ 40 ਸਾਲ ਹੋ ਗਏ ਸਾਨੂੰ ਇਹਨੂੰ ਕਹਿੰਦੇ ਆ ਬਾਬਾ। ਆਹੋ ਇਹ ਜਦ ਵੀ ਪਟਿਆਲੇ ਦਾ ਸ਼ੇਰ ਮਾਝੇ ਦਾ ਜ਼ਿਕਰ ਕਰਦਾ ਹੈ ਤੇ ਰੋਣ ਲੱਗ ਪਿਛਲੇ ਪਾਸੇ ਮੇਰੇ ਪਿਛਲੇ ਪਾਸੇ ਸਾਲ ਹੋ ਗਿਆ ਬਿਮਾਰ ਹੋਇਆ। ਹੁਣ ਕਹਿੰਦਾ ਜੀ ਮੈਨੂੰ ਸ਼ੇਰ ਮਾਝੇ ਲੈ ਕੇ ਚੱਲੋ। ਸਾਡਿਆਂ ਤੇ ਪਾਕਿਸਤਾਨ ਵਾਲੇ ਨੇ ਬੜੀ ਹਿੰਮਤ ਕੀਤੀ। ਇਮਰਾਨ ਖਾਨ ਨੇ ਕੋਰੀਡੋਰ ਖੋਲ ਦਿੱਤਾ ਹੈ। ਸਾਡਿਆਂ ਦੇ ਜਦੋਂ ਇੱਥੇ ਕੋਈ ਸਰਦਾਰ ਆਉਂਦੇ ਨੇ ਸਾਡਾ ਬਾਬਾ ਪੁੱਛਦਾ ਰਹਿੰਦਾ ਸਾਡੇ ਕੋਲ ਲੰਘਦੇ ਨੇ ਜਾਂਦੇ ਨੇ ਕਰਤਾਰਪੁਰ ਤੇ ਬਾਬਾ ਸਾਡਾ ਸੇਵਾ ਉਹਨਾਂ ਦੀ ਕਰਦਾ ਪੁੱਛਦਾ ਵੀ ਮੇਰੇ ਪਿੰਡ ਦਾ ਕੋਈ ਬੰਦਾ ਇੱਥੇ ਆਇਆ ਸ਼ੇਰ ਮਾਜਰੇ ਦਾ ਤੇ ਇਹਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ। ਇਹ ਮੇਰਾ ਤੇ ਦੂਸਰੀ ਗੱਲ ਇਹ ਸਾਡੇ ਤੇ ਬੜੀ ਨਰਮੀ ਵਿਖਾਈ ਹੈ ਸਾਡੇ ਹਕੂਮਤ ਨੇ। ਹੁਣ ਇਹ ਵੀ ਆਪਣਾ ਨਰਮੀ ਵਿਖਾਣ ਤੇ ਚਲੋ ਇਹ ਬਾਬੇ ਨੂੰ ਕਿਤੇ ਗੇੜਾ ਲਵਾ ਕੇ ਲਿਆਈਏ। ਨਾਲ ਸਾਡਾ ਇਹਦਾ ਚਾਚਾ ਬੈਠਾ ਬਾਜਾ ਹਾਂਜੀ ਦਿਲ ਤੇ ਇਹਨਾਂ ਦਾ ਬੜਾ ਕਰਦਾ। ਹੁਣ ਵੀ ਗਲੇਟੂ ਕੱਢਣ ਲੱਗ ਪੈਂਦੇ ਨੇ ਅੱਖਾਂ 'ਚ ਹੁਣ ਰੋਣ ਰਹੇ ਦੋਵੇਂ ਚਾਚਾ ਭਤੀਜਾ। ਅੱਛਾ ਹਾਂ ਵੀ ਚਾਚੇ ਤੈਨੂੰ ਗੱਲ ਯਾਦ ਉੱਥੇ ਤੇਰੇ ਯਾਰ ਜੂ ਰਹਿ ਸਨ ਕੋਈ ਉੱਥੇ? ਨਹੀਂ ਤੈਨੂੰ ਭੁੱਲ ਗਏ ਸਾਈ ਨਾ ਤੇਰੇ ਭਤੀਜੇ ਤੇ ਭੁੱਲੇ ਨਹੀਂ ਹੈਗੇ ਹੈ। ਰੋਣ ਤੂੰ ਲੱਗ ਪਿਆ ਅੱਖਾਂ ਤੈਨੂੰ ਯਾਦ ਆ ਗਏ ਤੇਰੇ ਹੈ। ਉਂਝ ਤੂੰ ਰੋਂਦਾ ਫਿਰਨਾ ਤੇਰੀ ਅੱਖਾਂ 'ਚ ਗਲੇਟੂ ਆ ਗਏ ਹੈ ਤੇ ਤੈਨੂੰ ਤੇਰੇ ਯਾਰ ਨਹੀਂ ਯਾਦ ਤੇਰੇ ਭਤੀਜੇ ਨੂੰ ਯਾਦ ਨੇ ਸਾਰੇ। ਅੱਛਾ ਤੁਹਾਡੇ ਉੱਥੇ ਜਿਹੜਾ ਸ਼ੇਰ ਮੱਝਦਾ ਸੀ ਤੁਹਾਡਾ ਪਿੰਡ ਉਸ ਪਿੰਡ ਦੇ ਖੂਹ ਕਿੰਨੇ ਹਨ?
ਉਹ ਪਿੰਡ ਦੇ ਖੂਹ 23-24 ਖੂਹ ਤੇ ਕਿੰਨੇ ਕੁ ਨਾਂ ਯਾਦ ਨਹੀਂ? ਮੇਰੇ ਸਾਰੇ ਯਾਦ ਨੇ। ਦੱਸ ਤੂੰ ਆਪਣਾ। ਮੈਂ ਦੱਸਦਾ, ਪਹਿਲੇ ਨੰਬਰ ਤੇ ਲਾਲਾ 3 ਖੂਹ ਤੇ ਨਿਆਈ ਵਾਲਾ ਗੁੱਜਰਾਂ ਦਾ, ਮੋਤੀ ਵਾਲਾ ਗੁੱਜਰਾਂ ਦਾ, ਡਵਾਟਾ ਗੁੱਜਰਾਂ ਦਾ 3 ਖੂਹਾਂ ਗਿਣਦਾ। ਖੂਟੀ ਫੇਰ ਜੱਟਾਂ ਦੀ ਆ ਗਈ, ਇੱਕ ਨਿਆਈ ਵਾਲਾ ਫੇਰ ਜੱਟਾਂ ਦਾ ਆ ਗਿਆ। ਹਾਂਜੀ 5 ਖੂਹ ਗਿਣ ਲਓ। ਇਹਦੇ ਬਾਅਦ ਜੂਨ ਵਾਲਾ ਆ ਗਿਆ, ਵੀ ਜੱਟਾਂ ਦਾ ਆ ਗਿਆ, ਜਿੱਥੇ ਜ਼ਮੀਨ ਦਾ ਮੁਕੱਦਮਾ ਚੱਲ ਰਿਹਾ। ਉਹਦੇ ਬਾਅਦ ਆ ਗਿਆ ਲਾਂਗੜਾ ਖੂਹ ਲਹਿੰਦੇ ਪਾਸੇ। ਉਹਦੇ ਬਾਅਦ ਆ ਗਿਆ ਤੇਲੇ ਵਾਲਾ ਖੂਹ ਆ ਗਿਆ। ਉਹਦੇ ਬਾਅਦ 2 ਖੂਹ ਆ ਕੇ ਮੱਖੀ ਵਾਲੇ ਪੌਦੇ ਤੇ 2 ਹੀ ਖੂਹ ਕਿੱਲੇ ਦੀ ਬਾਈ ਪਰ ਤੇ ਸਰਦਾਰ ਮਹਿੰਦਰ ਸਿੰਘ ਦਾ ਖੂਹ ਤਾਂ ਇੱਕ ਖੂਹ ਤਾਂ ਜਿਹਦਾ ਮੇਹਰ ਮੋਟਾ ਕੇਹਰ ਮੋਟੇ ਦਾ, ਹਾਂਜੀ ਜਿਹਦਾ ਭਾਈ ਕਿਸਰਾ ਤਾਂ। ਇੱਕ ਖੂਹ ਡੂਮਾ ਵਾਲਾ ਮੇਰੇ ਤਾਏ ਸਰਪੰਚ ਦਾ ਆ ਗਿਆ, ਉਹਦੇ ਨਾਲ ਦੱਖਣ ਪਾਸੇ ਤੈਨੂੰ ਅਸਾ ਮੀਰ ਸਭਾ ਦੇ ਉੱਪਰ। ਉਹਦੇ ਨਾਲ ਆ ਗਿਆ ਖੂਹ ਬਲਿਆਮ ਸਿੰਘ ਦਾ ਤੈਨੂੰ ਅਸਾ। ਉਹਦੇ ਨਾਲ ਆ ਗਿਆ ਜੀਵੇ ਦਾ ਖੂਹ। ਉਹਦੇ ਨਾਲ ਆ ਗਿਆ ਜੱਟਾਂ ਵਾਲਾ ਨਵਾਂ ਖੂਹ। ਨਾਲ ਆ ਗਈ ਬਰਿਆਲੀ ਵਾਲਾ ਖੂਹ ਆ ਗਿਆ ਤੈਨੂੰ ਅਸਾ। ਤੇ ਗੈਲ ਆ ਗਿਆ ਗੁਰਦੁਆਰਾ ਇਹਨਾਂ ਦੇ ਗੱਦੇ ਦੇ ਨਾਲੇ ਦੇ ਨਾਲ 7.5 ਮੀਲ ਪਰ ਗੁਰਦੁਆਰਾ ਤਾਂ ਹੋ ਤੈਨੂੰ ਅਸਾ। ਮੇਰੇ ਹਰ ਵਾਰ ਨਾਂ ਦਿਗੜੇ ਤੇ ਲਿਖੇ ਪਏ ਨੇ, ਜਿਵੇਂ ਕਿ ਛਿੰਡਲਾ ਬਣਿਆ ਹੁੰਦਾ ਪਟਵਾਰੀ ਦਾ। ਇਸ ਰੂਟ ਮੇਰੇ ਤੈਨੂੰ ਹੁਣ ਪਟਵਾਰੀ ਲਾ ਲਈ ਉੱਥੇ ਜਾ ਕੇ ਹੈ ਸ਼ੇਰ ਮਾਝੇ ਤੈਨੂੰ ਪਟਵਾਰੀ ਨੂੰ ਲਾ ਲਈਏ। ਪਟਵਾਰੀ ਆਹੋ ਪਟਵਾਰੀ ਲੱਗ ਸਕਦਾ ਜਦੋਂ ਦਿਮਾਗ ਕੰਮ ਕਰਦਾ। ਦਿਮਾਗ ਕੰਮ ਕਰਦਾ। ਆਹੋ ਅੱਛਾ ਹੋਰ ਵੀ ਤੇਰੀਆਂ ਭੈਣਾਂ ਭੂਣਾਂ ਉੱਥੇ ਤੇਰੀਆਂ ਹਮ ਉਮਰ ਸਾਲ ਉੱਥੇ ਛੋਟੀਆਂ ਤੇਰੇ ਨਾਲ ਖੇਡਦੀਆਂ ਰਹੀਆਂ। ਛੋਟੀਆਂ ਛੱਡ ਗਿਆ ਮੈਂ। ਕਿਹੜੀਆਂ ਛੱਡ ਗਿਆ ਕੋਈ ਯਾਦ ਹੈ? ਆਹੋ ਮੈਂ ਬਖਤਿਆਰੋਂ ਛੱਡ ਗਿਆ, ਜਿਹੜੀ ਮੇਰੇ ਤਾਏ ਸਰਪੰਚ ਦੀ ਧੀ ਸੀ। ਹਾਂ ਉਹ ਤੇਰੀ ਭੈਣ ਵੀ ਤੇਰੀ ਉਹ ਮੇਰੀ ਭੈਣ ਸੀ। ਅੱਛਾ ਭੂਰੋ ਮਰ ਗਿਆ, ਉਹ ਵੀ ਮੇਰੀ ਭੈਣ ਸੀ। ਜੰਤ ਮੇਰੀ ਭਰਜਾਈ। ਅੱਛਾ ਬਾਕੀ ਦੇ ਆ ਗਿਆ ਬਾਬਾ ਦੇ ਕੁੜੀਆਂ ਜਿਹਦੇ ਨਾਲ ਪਾਤੋ ਦਾ ਇੱਕ ਦੇ ਨਾਂ ਦਾ ਚੰਦ ਕਲਾ ਸੁਣ ਗਿਆ। ਬਾਕੀ ਦੇ ਆ ਗਿਆ ਦੂਆਂ ਦੇ ਕਲੋ ਹੋਰੀ, ਹਾਂਜੀ ਸੱਤਿਆ ਕਲਿਓ ਤੇ ਆਹੋ ਇਹ ਬਾਹਮਣਾ ਦੀਆਂ ਹਨ। ਆਹੋ ਤੈਨੂੰ ਯਾਦ ਅੱਛੇ ਅੱਛਾ ਬਲਦੇਵ ਨੰਬਰਦਾਰ ਦੀ ਧੀ ਗੋਮਤੀ ਤੇ ਹੁਕਮੇ। ਹਾਂ ਬਲਦੇਵ ਨੰਬਰਦਾਰ ਦੀ ਧੀ ਗੋਮਤੀ ਤੇ ਹੁਕਮੇ। ਇਹ ਰੰਜੀਆਂ ਹੋ ਕੇ ਉਹਨਾਂ ਛੋਟੀ ਸੀ ਸੱਤਿਆ ਤੈਨੂੰ ਦੱਸਾਂ। ਇਹ ਪੁੱਤਰੀ ਚਾਚੀਆਂ ਤਾਈਆਂ ਵੀ ਤੈਨੂੰ ਯਾਦ ਆਉਂਦੀਆਂ? ਚਾਚੀਆਂ ਤਾਈਆਂ ਦੇ ਪਹਿਲੇ ਨੰਬਰ ਤੇ ਮਾਂ ਜਮੇਰੋ ਹੈ ਕੂੜੇ ਦੀ ਮਾਂ ਜਮੇਰੋ ਦੀ ਜਿਹੜੀ ਮੇਰੀ ਤਾਈ ਲੱਗਦੀ ਸੀ। ਅੱਛਾ ਕੂੜੇ ਦੀ ਮਾਸੀ ਸੀ ਜਿਹਦੇ ਨਾਲ ਜਗੀਰੋ ਤਾਂ ਉਹ ਮੇਰੀ ਚਾਚੀ ਲੱਗਦੀ ਸੀ। ਆਹੋ ਤੇ ਇੱਕ ਕੂੜੇ ਦੀ ਚਾਚੀ ਸੀ ਜਿਹੜੀ ਨਰਾਤੀ ਸੀ ਸਰਬਲ ਹੋਰ ਦੀ ਮਾਂ ਤੇ ਭਾਜਲੇ ਕਪੂਰ ਦੀ। ਇੱਕ ਕੂੜੇ ਦੀ ਚਾਚੀ ਸੀ ਇਸਰੋ ਜਿਹੜੀ ਸਰੂਪ ਦੇ ਘਰ ਸੀ। ਤੇ ਜਿਹੜਾ ਨਰੰਜਨ ਤਾਂ ਉਤਰਾ ਚਲਿਆ ਗਿਆ, ਉਹਦੇ ਕੋਈ ਲਾਦ ਨਹੀਂ ਸੀ। ਅੱਛਾ ਹਾਂ ਚਲੋ ਇਹ ਦੱਸੋ ਪਰ ਵੀ ਤੁਸੀਂ ਇੱਕ ਵਾਰ ਮੈਨੂੰ ਗੱਲ ਸੁਣਾਈ ਸੀ ਕਿ ਸਪੀਕਰ ਦਾ ਕੀ ਰੌਲਾ ਸੀ ਉੱਥੇ? ਉਹ ਸਪੀਕਰ ਦਾ ਰੌਲਾ ਪੈ ਤੇ ਆਦਾ ਨਾ ਸਪੀਕਰ ਉਦੋਂ ਦੰਦੇ ਤੇ ਨਾ ਗੌਰਮੈਂਟ ਦੰਦੇ ਨੂੰ ਕੋਈ ਸੁਣੋ। ਇਹ ਸਰਦਾਰ ਰਾਮ ਕਿਸ਼ਨ ਕੋਲੇ ਸਰਪੰਚ ਕੋਲੇ ਬੜੀ ਜਗ੍ਹਾ ਤੇ ਡੇਰਾ ਛੇੜਾ ਚਮਾਰਾ ਬਣਿਆ ਵਾ। ਅੱਛਾ ਉੱਪਰ ਸਪੀਕਰ ਟੰਗਿਆ ਵਾ ਤਾ। ਅੱਛਾ ਲਵੇ ਦੇ ਛਿਲਕੇ ਦਾ 2 ਮੁੰਡੇ ਪਹੁੰਚ ਗਏ। ਇੱਕ ਚਰਨਾ ਬਰਿਆਮ ਦਾ ਭਤੀਜਾ, ਅੱਛਾ ਇੱਕ ਤੇਜਾ ਕਿਸਨੇ ਦਾ। ਅੱਛਾ ਤੇ ਇਹ ਆਖਣ ਲੱਗੇ ਵੀ ਅਸੀਂ ਸਪੀਕਰ ਚਵਾਰਾ ਲਾਉਣਾ। ਅੱਛਾ ਅਸੀਂ ਇਹਨੂੰ ਬਣ ਨਹੀਂ ਦੇਣਾ। ਬਿੰਬਰ ਰਾਮ ਕਿਸ਼ਨ ਨੂੰ ਸਰਪੰਚ ਨਹੀਂ ਬਣ ਦੇਣਾ। ਅੱਛਾ ਰਾਮ ਕਿਸ਼ਨ ਨੇ ਮੈਨੂੰ ਰਾਤ ਨੂੰ ਠਾਲਿਆ। ਅੱਛਾ ਵੀ ਗੋਰੇ ਹੋ ਖੜਾ ਮਹਾਨੀ ਦੱਸੋ ਤਾਂ ਉਸਨੇ ਕਿਹਾ ਸਰਨਾਮ ਨੂੰ ਜਮਿਆਂ ਨੂੰ ਲਿਆ ਬੁਲਾ ਕੇ, ਹਾਂਜੀ ਤੇ ਉਹਨਾਂ ਦਾ ਸਲਾਹ ਕਰੀਏ ਤੇ ਕੀ ਸਮਾਚਾਰਾ ਵੋਟਾਂ ਦਾ ਦਰਿਆਨ ਆ ਗਿਆ ਉੱਪਰ। ਅੱਛਾ ਅੱਛਾ ਦਰਖਾਸਤ ਦੇ ਦਿੱਤੀ ਅਸੀਂ। ਚੋਣਾਂ ਸ਼ੁਰੂ ਹੋ ਗਈਆਂ ਉੱਥੇ? ਹਾਂ ਅੱਛਾ ਅੱਛਾ ਦਰਖਾਸਤ ਦੇ ਦਿੱਤੀ ਬੀਬੀ ਦੀ। ਉਹਨਾਂ ਦਾ ਦੋਏ ਸਰੀਕੇ ਬਾਜ ਦੇ ਵਿੱਚ ਟਕਰਾਅ ਹੋ ਗਿਆ। ਮੈਨੂੰ ਭੇਜਿਆ, ਮੈਂ ਗਿਆ ਜਾ ਕੇ ਠਾਲਿਆ ਨਾ ਮੈਂ ਜਮਿਆਰ ਨੂੰ ਕੀ ਗੱਲ ਆ। ਉਹ 2-3 ਸਿਆਣੇ ਧਿਆਨ ਨੂੰ ਸੁੰਦਰ ਬੂੜਾ ਮੈਂ ਕੱਢੇ ਬਾਹਰ। ਹਾਂਜੀ ਕੀ ਗੱਲ ਆ? ਮੈਂ ਕਿਹਾ ਵੀ ਗੱਲ ਇਹ ਆ ਤੇ ਮੈਂ ਸਰਪੰਚ ਨੇ ਘੱਲਿਆ ਵੀ ਕੀ ਖਿਆਲ ਆ ਮੇਰੇ ਵੋਟਾਂ ਦੇ ਵਿੱਚ, ਕੀ ਖਿਆਲ ਆ
ਤੇ ਹੁਣ ਉਹ ਮੇਰੇ ਕਹਿੰਦੇ ਵੀ ਦੇਖੋ ਤੇ ਮੇਰੇ ਸਰਪੰਚ ਕਹਿੰਦੇ ਵੀ ਦੇਖੋ। ਅੱਛਾ, ਉਹਨੇ ਕਿਹਾ ਕੋਈ ਫਿਕਰ ਨਹੀਂ, ਇੱਕ ਸਾਡਾ ਸਵਾਲ ਹੈ, ਇਹ ਕਰਨਾ ਤੈਂ ਵਹਾਂ ਕੀ ਥੀ। ਕਹਿਣ ਲੱਗਾ ਸਾਡੇ ਮੂਹਰੇ ਜਗ੍ਹਾ ਤੰਗ ਹੈ, ਇਹ ਸਾਨੂੰ ਜਗ੍ਹਾ ਕੇ ਪਿੱਛਾ ਹੋਣੀ ਚਾਹੀਦੀ ਹੈ। ਮੈਂ ਕਿਹਾ ਅੱਲਾ ਦੇ ਫਜ਼ਲ ਤੇ ਅੱਲਾ ਹੁਕਮ ਕਰਦਾ ਤੇ ਤੁਹਾਨੂੰ ਮਿਲ ਜੇਗੀ। ਤੇ ਮੈਂ ਫਿਰ ਗਿਆ ਕਹਿਣ ਮਾਂ ਕਹਿੰਦਾ ਹੁਣ ਘਰੀਸ ਬਾਬਾ ਨੂੰ ਲਿਆ ਬੁਲਾ ਕੇ, ਆਦਲ ਜੱਟ ਨੂੰ ਲਿਆ ਬੁਲਾ ਕੇ, ਭਾਨੇ ਸਰਦਾਰ ਨੂੰ ਲਿਆ ਬੁਲਾ ਕੇ, ਇਹ ਮੈਂ ਰਾਤੋਂ ਰਾਤ ਇਕੱਠੇ ਕਰੇ ਉਹਦੇ ਲਵੇ ਰਾਤੋਂ ਤਾਏ ਕੋਲ, ਹਾਂ ਤਾਏ ਕੋਲ ਤੇ ਬਾਰੇ ਦੇ ਵਿੱਚ ਇਕੱਠੇ ਕਰੇ ਇਹ ਰਾਤੋਂ ਰਾਤ ਫਿਰ ਕੇ ਮੱਗਰ ਦੇ ਦਿਹਾੜੇ ਤੇ ਜਦੋਂ ਵੋਟ ਪੈਣੇ ਤੇ। ਠੀਕ ਹੈ, ਹਾਂਜੀ। ਅੱਛਾ, ਬਾਕੀ ਦਾ ਸਾ ਪੋਲ ਅਫਸਰ ਆ ਗਿਆ, ਰਿਸ਼ਵਤ ਦਾ ਕੋਈ ਉੱਥੇ ਕੰਮ ਨਹੀਂ ਥਾ। ਪੋਲ ਅਫਸਰ ਦੀ ਮੈਂ ਆਪ ਸੇਵਾ ਕੀਤੀ ਹੈ। ਉਹਦਾ ਕੀ ਨਾਂ ਯਾਦ ਹੈ ਕੋਈ ਪੋਲਕ ਅਫਸਰ ਦਾ? ਪੋਲਕ ਅਫਸਰ ਦਾ ਕੋਈ ਨਾਂ ਯਾਦ ਹੈ? ਮੇਰੇ ਉਹਦਾ ਯਾਦ ਕੋਈ ਨਹੀਂ। ਅੱਛਾ ਅੱਛਾ, ਆ ਪੋਲ ਅਫਸਰ ਦੀ ਮੈਂ ਆਪ ਸੇਵਾ ਕੀਤੀ ਹੈ। ਉਹਨੂੰ ਕੁੱਕੜ ਫੜ ਕੇ ਦੇ ਦਿਆਂ ਮੈਂ ਪਾਵਾ। ਅੱਛਾ, ਜੇ ਕੋਈ ਖਾਣਾ ਹੋਰ ਦੱਸ। ਅੱਛਾ ਅੱਛਾ, ਜੇ ਕੋਈ ਸ਼ਰਾਬ ਪੀਣ ਦਾ। ਅੱਛਾ, ਇਹ ਵੀ ਕੰਮ ਤੂੰ ਕਰ ਲੈਣਾ। ਅੱਛਾ ਅੱਛਾ, ਇਹ ਅੱਜ ਦਾ ਗੱਲ ਸੁਣ ਸਾਨੂੰ, ਇਹ ਵੀ ਮੈਂ ਕੰਮ ਕਰਦਾ ਰਿਹਾ। ਇਹ ਕੰਮ ਆ ਕੀਤਾ ਹੈ, ਅੱਜ ਖੁੱਲ ਗਿਆ ਰਾਜ ਭਾਈ ਆਪਣੇ ਪਿੱਛੇ ਪੇਕਿਆਂ ਨੂੰ ਬਾਕੀਆਂ ਨਾ ਹੁਣ ਉੱਤੇ ਗੱਲਾਂ ਲੱਗ ਪਿਆ ਕੁੜੀਆਂ ਕਹਿਣ ਲੱਗਿਆ ਕੋਈ ਗੱਲ ਨਹੀਂ, ਮਾਮਾ ਮੇਰੇ ਮੈਂਬਰ ਬਣਾ ਛੱਡਣਾ। ਅੱਛਾ, ਸਰਪੰਚ ਅੱਛਾ, ਕਹਿਣ ਲੱਗਾ ਫਿਕਰ ਨਾ ਕਰ। ਤੇ ਅੱਲਾ ਫਿਰ ਕੀਤਾ ਨਾ ਨਿਆਂਇਆ ਖੂਹ ਜੱਟਾਂ ਦਾ ਜਿੱਤੇ ਦਾ ਹੱਥ ਤੇ ਤੰਦ ਤੇ। ਅੱਛਾ, ਉਹ ਜੱਟਾਂ ਨੇ ਖੂਹ ਤੇ ਲੈ ਕੇ ਉੱਥੇ ਵੋਟ ਪਾਉਣ, ਉੱਥੇ ਕੀ ਕਹਿੰਦਾ ਨਾ ਮੈਂ ਜੋਰ ਪੈ ਗਿਆ ਉੱਧਰ ਨੂੰ। ਤੇ ਦੂਸਰੀ ਪਾਰਟੀ ਦੇ ਬੜੇ ਬੰਦੇ ਕੱਢ ਰਹੇ, ਜਿਹੜੇ ਦਿੱਲੀ ਬੰਦੇ ਤੇ ਮੈਂ ਰਾਤ ਨੂੰ ਇਕੱਠੇ ਕਰੇ। ਉਹ ਮੇਰੇ ਸਾਥ ਬੇਨਤੀ ਕੀਤੀ ਉਹਨਾਂ ਦੀ ਵੀ ਭਾਈ 9 ਪੋਲ ਅਫਸਰ ਨੇ ਕਿਹਾ ਵੀ 9 ਬੰਦੇ ਹੋਏ, ਜਿੱਧਰ ਪੰਜ ਜਣਿਆਂ ਨੇ ਨਾ। ਅੱਛਾ, 9 ਬੰਦੇ ਹੋ ਜੋ ਜਿੱਧਰ 5 ਨੇ ਹਾਂ ਕਰਦੇ ਮੈਂ ਉਹਨੂੰ ਕਰ ਦਿਆਂਗਾ। ਅੱਛਾ, ਮੈਂ ਉਹਨਾਂ ਨੂੰ ਸਰਪੰਚ ਬਣਾ ਦਿਆਂਗਾ। ਅੱਛਾ, ਤੇ ਭਾਨਾ ਅਰਜਨ ਕ੍ਰਿਸ਼ਨ ਮੰਗਲ ਨੇ ਸਾਰੇ ਇਹਨਾਂ ਨੇ ਹਾਂ ਭਾਰਤੇ ਵੀ ਸਾਨੂੰ ਪੁਰਾਣਾ ਚਾਹੀਦਾ, ਸਾਨੂੰ ਸਰਦਾਰ ਰਾਮ ਇਹ ਚੰਗਾ। ਉਹਦੇ ਫੰਡ ਨੇ ਲੀਕ ਮਾਰਤੇ, ਉਹਨੇ ਰੌਲਾ ਪਾਉਂਦੇ ਰਹਿ ਗਏ ਨਹੀਂ ਕਰਦਾ ਹਾਂਜੀ। ਉਹਨੇ ਲਿਖ ਦਿੱਤਾ, ਸਾਈਨ ਕਰ ਦਿੱਤੇ, ਉਹਨੇ ਸਾਈਨ ਕਰਤੇ ਵੀ ਸਰਪੰਚ। ਹਾਂ, ਉਹਨੇ ਸਾਈਨ ਕਰਤੇ ਵੀ ਸਰਪੰਚ ਹੀ ਰਹਿ ਗਿਆ ਪਿਛਲਾ। ਉਹਨੇ ਕਿਹਾ ਜੀ ਅਸੀਂ ਵੋਟ ਪਾਉਣੇ। ਉਹਨੇ ਕਿਹਾ ਮੈਂ ਸਮਾਣੇ ਪਸਿਆਣੇ ਜਾ ਕੇ ਵੋਟ ਪਾਉਣੇ ਨੇ, ਹੁਣ ਮੈਂ ਵੋਟ ਨਹੀਂ ਪਵਾ ਸਕਦਾ, ਮੇਰੇ ਕੋਲ ਟਾਈਮ ਕੋਈ ਨਹੀਂ ਹੈਗਾ। ਉਹਦੀ ਚੱਕੀ ਤੇ ਡਫੌੜੀ ਆਪਣੀ ਕੁੱਕੜ ਕੜਾਈਆਂ ਖਵਾਈਆਂ ਹੋਈਆਂ ਹਨ ਭਾਈ ਛਵੀ ਨੇ। ਆਹੋ, ਨਾਲ ਬੋਤਲਾਂ ਦਿੱਤੀਆਂ ਉਹਨੇ ਪਹਿਲੇ ਤੋੜਦੀਆਂ। ਅੱਛਾ, ਬਾਕੀ ਦਾ ਸਾਨੂੰ ਮੈਂ ਕੀ ਕਰਿਆ, ਇਹਨਾਂ ਵੇ ਦਰਖਾਸਤਾਂ ਦਈਆਂ ਠੋਕ ਕੇ ਜੀ ਵੋਟ ਦੁਬਾਰੇ ਪੈਣ ਦਿੱਤੇ। ਅਸੀਂ ਉਹਨਾਂ ਦੀ ਫੀਸ ਨਹੀਂ ਜਾਣ ਦਿੱਤੀ। ਅੱਲਾ ਦੇ ਫਜ਼ਲ ਤੇ ਕੱਦ ਛੋਟਾ ਤਾਂ ਮੈਂ ਮੇਰੇ ਚਾਚਾ ਆਏ ਹਰ ਟਾਈਮ ਮੁਨਸ਼ੀ ਸੰਤ ਆਇਆ ਆਪਣੇ ਦਾ। ਆਹ ਮੁਨਸ਼ੀ ਦਾ ਅੱਲਾ ਵੀ ਰਹਿਮ ਰੱਖੇ ਤੇ ਉਹਦੇ ਹਿਸਾਬ ਦਾ ਲੋਕੀ ਆਈ ਕਹਿੰਦੇ। ਅੱਛਾ, ਹੁਣ ਤੂੰ ਇਸ ਤਰ੍ਹਾਂ ਕਰ, ਇਹਨਾਂ ਆਪਣੇ ਭਾਈਆਂ ਨੂੰ ਜਿਹਨਾਂ ਨਾਲ ਤੂੰ ਗੱਲ ਕਰੀ ਹੈ ਹੁਣ, ਤੇ ਇਹਨਾਂ ਨਾਲ ਹੁਣ ਤੂੰ ਆਪਣਾ ਸਤਿ ਸ੍ਰੀ ਅਕਾਲ ਕਰ ਲੈ, ਦੁਆ ਨਾਲ ਸਲਾਮ ਕਰ ਲੈ, ਤੇ ਕੋਈ ਸੁਨੇਹਾ ਦੇ ਦੇ ਇਹਨਾਂ ਨੂੰ। ਇਹ ਸਾਡੇ ਤੇ ਇੱਥੇ ਬੜੀ ਮੁਸ਼ਕਲ, ਤੁਹਾਡੇ ਤੇ ਮੁਸ਼ਕਲ ਬਣੀ ਹੈ ਨਾ ਹਿੰਦੁਸਤਾਨ ਆਉਣ ਦੀ। ਭਾਈ ਜੀ, ਬਾਈ ਜੀ ਆਉਣਾ ਹੋਵੇ ਸਾਡੇ ਨਾਲ ਰਾਬਤਾ ਕਰੋ, ਅਸੀਂ ਤੁਹਾਡੇ ਇੱਥੋਂ ਵੀਜ਼ੇ ਘੱਲ ਦਿੰਦੇ ਹਾਂ। ਸਾਡੇ ਤੇ ਬੜੀ ਆਸਾਨੀ ਹੈ, ਤੁਹਾਨੂੰ ਤੇ ਬੁਲਾਉਂਦੇ ਨਹੀਂ ਕਿਸੇ ਆਓ, ਤੁਹਾਡਾ ਤੇ ਖਾਨਾ ਕਾਬਾ ਪਾਕਿਸਤਾਨ। ਤੁਹਾਡੇ ਵਾਸਤੇ ਕੋਈ ਮੁਸ਼ਕਲ ਨਹੀਂ, ਸਾਡੇ ਵਾਸਤੇ ਮੁਸ਼ਕਲ ਹੈ। ਤੇ ਹੁਣ ਘੱਟ ਪਿੱਛੇ ਜੇ ਉਹਨਾਂ ਅਜਮੇਰ ਲੋਕਾਂ ਨੇ ਜਾਣਾ ਸੀ, ਮੇਲਾ ਲੱਗਿਆ ਸੀ ਪੰਜਾ ਕਰੀਬ ਨਵਾਜ਼ ਦਾ, ਤੇ ਉਹਨਾਂ ਨੇ ਜਨਾਬ ਤੋਂ ਆਪਣਾ ਵੀਜ਼ੇ ਬੰਦ ਕਰ ਛੱਡੇ। ਲੇਕਿਨ ਸਾਡੇ ਵਾਸਤੇ ਦਰ ਤੁਹਾਡੇ ਖੁੱਲੇ ਨੇ, ਜਦੋਂ ਮਰਜ਼ੀ ਆਓ ਸਾਡੇ ਕੋਲ ਤੁਸੀਂ ਆ ਸਕਦੇ ਹੋ, ਛੇਤੀ ਆ ਜਾਓ, ਬਿਸ਼ੱਕ ਜਦੋਂ ਮਰਜ਼ੀ ਸਾਡੇ ਨਾਲ ਆ ਕੇ ਰਾਬਤਾ ਕਰ ਲਓ। ਟੈਲੀਫੋਨ ਨਾਲ WhatsApp ਨੰਬਰ ਦੇ ਦਿੰਦੇ ਅਸੀਂ, WhatsApp ਨੰਬਰ ਅਗਰ ਤੁਸੀਂ ਸਾਡੇ ਨਾਲ ਰਾਬਤਾ ਕਰਨਾ ਹੋਵੇ, ਇਹ WhatsApp ਨੰਬਰ ਤੇ ਸਾਡੇ ਇਹ ਵੇਖ ਲਓ, ਚੈੱਕ ਕਰੋ, ਇਹ ਨੰਬਰ ਤੇ ਤੁਸੀਂ ਰਾਬਤਾ ਕਰਕੇ ਸਾਡੇ ਨਾਲ ਤੁਸੀਂ WhatsApp ਤੇ ਰਾਬਤਾ ਕਰ ਸਕਦੇ ਹੋ। ਤੇ ਇਹ ਤੁਸੀਂ ਇਸ ਤਰ੍ਹਾਂ ਕਰਨਾ ਕਿ ਰਾਤ ਨੂੰ ਤੁਸੀਂ 7 ਵਜੇ ਤੋਂ ਬਾਅਦ ਰਾਬਤਾ ਕਰਨਾ ਹੈ, ਸ਼ਾਮਾਂ ਦੀ ਅਜ਼ਾਨਾਂ ਤੋਂ 8 ਵਜੇ ਤੋਂ ਬਾਅਦ। ਹਾਂ, ਬਾਂਗਾ ਤੋਂ ਬਾਅਦ ਨਾ ਸ਼ਾਮ ਨੂੰ ਮਗਰ ਵੇਲੇ ਇਹ ਤੁਸੀਂ ਸਾਡਾ ਰਾਬਤਾ WhatsApp ਨੰਬਰ ਨੇ ਸਾਡੇ, ਜਦੋਂ ਤੁਹਾਡਾ ਦਿਲ ਕਰੇ ਰਾਤ ਨੂੰ ਕਰੋ ਤੁਸੀਂ ਫੋਨ, ਅਸੀਂ ਬਾਈ ਨਾਲ ਤੁਹਾਡੀ ਗੱਲ ਕਰਾ ਦਿਆਂਗੇ। ਉਸੇ ਵਕਤ ਤੁਸੀਂ ਸਾਨੂੰ ਮਿਸ ਕਾਲ ਹੀ ਕਰਿਓ, ਅਸੀਂ ਆਪੇ ਫੋਨ ਕਰ ਲਿਆ ਕਰਾਂਗੇ, ਐਸੀ ਕੋਈ ਗੱਲ ਨਹੀਂ ਹੈ। ਬਾਕੀ ਅੱਛਾ ਵੇ ਗੱਲ ਆਪੂ ਨਹੀਂ ਕਰ ਲਾਂਗੇ ਗੱਲ। ਹਾਂਜੀ, ਉਹ ਭਾਈ ਸਰਦਾਰੋ, ਅਸੀਂ ਤਾਂ ਸਲਾਮਾਂ ਨੇ ਕਹਿੰਦੇ ਹਾਂ ਤੇ ਵਾਲੇਕੁਮ ਤੁਹਾਨੂੰ ਮੇਰੀ ਸਤਿ ਸ੍ਰੀ ਅਕਾਲ ਸਾਰੇ ਛੋਟੇ ਪਾੜੇ ਭਾਈਆਂ ਨੂੰ, ਕੋਈ ਵੱਡੇ ਥਾਂ ਹੈ ਕੋਈ ਛੋਟੇ ਥਾਂ ਹੈ।
ਜਿਹੜੇ ਮੇਰੇ ਵਡੇਰੇ ਦਿੱਤਾ ਗਏ ਬਾਹਰ ਹਾਂਜੀ ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਕਹਿਣਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਮੇਰੀ ਇੱਜ਼ਤ ਤੁਸਾਂ ਕੀਤੀ ਹੈ, ਬੜਾ ਮੈਨੂੰ ਯਾਦ ਕੀਤਾ ਹੈ। ਤੇ ਤੁਹਾਨੂੰ ਰੋਣ ਲੱਗ ਪਏ ਆ ਹਾਂ ਰੋਣਾ ਕਿਉਂ ਹੈ? नहीं कोई नहीं, अल्लाह रहम रखे थोड़ा भी जिंदगी बाद में मैं थोड़ा सा बीमार हाँ, देखते मैंने कमजोरी है कुछ मैं तुम दसा अल्लाह मियाँ रहम रखे। गल्ला सारिया मेरे चित्त च लिखे मैंने ਇਹਨਾਂ ਨੂੰ ਸੱਦਾ ਦੇ ਪਾਕਿਸਤਾਨ ਆਉਣ ਦਾ। हाँ ਇਹਨਾਂ ਨੂੰ ਸੱਦਾ ਦੇ ਪਾਕਿਸਤਾਨ ਆਉਣ ਦਾ। ਆਪਾਂ ਇਹਨਾਂ ਨੂੰ ਸੈਰ ਕਰਾਵਾਂਗੇ, ਨਨਕਾਣੇ ਸਾਹਿਬ ਲੈ ਕੇ ਜਾਵਾਂਗੇ, ਪੰਜਾ ਸਾਹਿਬ ਲੈ ਕੇ ਜਾਵਾਂਗੇ। ਸਾਡੇ ਕੋਲ ਰੋੜੀ ਸਾਹਿਬ ਕਰਤਾਰਪੁਰ ਸਾਡੇ ਨਾਲ ਹੀ ਹੈ, 50 ਕਿਲੋਮੀਟਰ ਕਰਤਾਰ ਨਾਰਵਾਲ ਦੇ। मैनू ਆਓ ਸਹੀ ਤੁਸੀਂ ਸਾਡੇ ਕੋਲ। मैनू मुश्किल है तेन दसा जे तुसी आ सकते हो, ਤੁਹਾਡਾ ਦਰਬਾਰ ਖੁੱਲਾ ਹੋ ਤੇ ਤੁਸੀਂ ਆ ਸਕੋ। ਉਹ ਵੀ ਦਰਬਾਰ ਖੁੱਲਾ ਹੋਇਆ, ਸਾਡਾ ਵੀ ਦਰ ਖੁੱਲਾ ਹੋਇਆ ਹੋਵੇ। ਜਦ ਦਿਲ ਕਰੇ ਆ ਜਾਣਾ। ਉਹ ਤੁਸੀਂ ਆ ਸਕਦੇ ਹੋ, ਸਾਨੂੰ ਮਿਲ ਸਕਦੇ ਮਿਲ ਸਕਦੇ ਹੋ ਸਾਨੂੰ, ਤੁਹਾਨੂੰ ਮੈਂ ਦੱਸਾਂ। ਅੱਛਾ ਹੁਣ ਤੁਸੀਂ ਇਹ ਜਿਹੜੇ ਚਾਚਾ ਜੀ ਬੈਠੇ ਨੇ, ਇਹਨਾਂ ਦਾ ਨਾਮ ਫਾਇਆ, ਜਿਹਦਾ ਨਾਮ ਲੈਣ ਨਹੀਂ ਸੀ ਬੂਆ ਸਾਡੀ ਭੂਰੋ ਜੰਨਤ ਦਾ ਨਾਮ ਲੈਣ ਨਹੀਂ ਸੀ। ਆ ਛੋਟਾ ਜਿਹਾ ਨਾਲ ਭਾਈ ਨਹੀਂ ਸੀ, ਇਹ ਚਾਚਾ ਸੀ ਆਜਾ। ਤੇ ਚਾਚਾ ਰਿਆਜ ਤੇ ਫੌਤ ਹੋ ਗਿਆ, ਆਪਣਾ ਮੌਜ ਵੀ ਫੌਤ ਹੋ ਗਿਆ। ਇਹ ਤੁਸੀਂ ਵੀ ਗੱਲ ਕਰਨੀ ਹੈ ਤੇ ਕਰੋ, ਇੱਧਰ ਨੂੰ ਕਰਦੇ ਆ। ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਮੈਂ ਆਪਣਾ ਜਿਹੜਾ ਕੋਈ ਯਾਰ ਹੈ ਉੱਥੇ, ਕਿਹੜਾ ਨਾਂ ਲੈ ਤੂੰ ਆਪਣੇ ਯਾਰਾਂ ਦਾ, ਜਿਹੜਾ ਕੋਈ ਯਾਰ ਤੂੰ ਨਾਂ ਲੈ ਆਪਣੇ ਯਾਰਾਂ ਦਾ। ਇਹਨਾਂ ਨੂੰ ਹੈ ਉੱਚੀ ਗੱਲ ਕਰਨਾ। ਬੰਦੇ ਕੋ ਨਾਂ ਯਾਦ ਹੈ, ਯਾਰ ਤੇਰੇ ਗੱਲ ਨਹੀਂ ਕਰ ਸਕਦਾ, ਤੁਹਾਨੂੰ ਨਹੀਂ ਪਤਾ, ਮੈਨੂੰ ਪਤਾ ਹੈ। ਇੱਕ ਚਲੋ ਘਰੇ ਲਓ ਜੀ ਆਪਣਾ ਪ੍ਰਣਾਮ ਕਰ ਉਹਨਾਂ ਨੂੰ, ਪ੍ਰਣਾਮ ਕਰ, ਪ੍ਰਣਾਮ ਕਰ, ਸਤਿ ਸ੍ਰੀ ਅਕਾਲ ਕਰ। ਤੂੰ ਸਤਿ ਸ੍ਰੀ ਅਕਾਲ ਭਾਈ, ਛੋਟੇ ਛਾਟੇ ਬੜੇ ਬੜੇ ਦਾ ਸਾਰੇ ਸਤਿ ਸ੍ਰੀ ਅਕਾਲ। ਇਹ ਸਾਰੇ ਭਾਈਆਂ ਨੂੰ, ਸਾਰੇ ਪਿੰਡ ਨੂੰ ਮੇਰੀ ਸਲਾਮ ਦਾ ਦਿੰਦੇ, ਬੜੇ ਛੋਟਿਆਂ ਨੂੰ ਤੇ ਸਤਿ ਸ੍ਰੀ ਅਕਾਲ ਮੇਰੀ ਕਹਿਣੀ ਹੈ। ਜਿੰਨਾ ਮੇਰੇ ਪਿੰਡ ਦੇ ਵਿੱਚ ਮੇਰੇ ਕਮੀ ਉਹਨਾਂ ਨੂੰ ਵੀ ਦੇਣੀ ਹੈ, ਉਹਨਾਂ ਦੇ ਖਾਨਦਾਨ ਨੂੰ ਵੀ ਦੇਣੀ ਹੈ। ਤੈਨੂੰ ਦੱਸਾਂ, ਉਹਨਾਂ ਖਾਨਦਾਨ ਨੂੰ, ਸਾਰੇ ਪਿੰਡ ਨੂੰ ਮੇਰੀ ਸਤਿ ਸ੍ਰੀ ਅਕਾਲ ਕਹਿਣਾ ਤੇ ਕਿਹਾ ਸੁਣਿਆ ਭਾਈ ਮਾਫ ਕਰਿਓ ਤੇ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ, ਤੁਹਾਨੂੰ ਸਾਇਮ ਕਰਾਵਾਂਗੇ, ਰੱਖਾਂਗੇ। ਤੇ ਮੈਂ ਤੁਹਾਨੂੰ ਇਹ ਯਾਦ ਕਰ ਰਿਹਾ, ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਯਾਦ ਕਰ ਰਿਹਾ। ਹੋਰ ਕੋਈ ਭੈਣ ਭਰਾ ਹੈ ਸਾਰਾ, ਉਹ ਵੀ ਕਿਤੇ ਦੇਖ ਲਾਂਗੇ। ਤੇ ਮਖਤਿਆਰੋਂ ਨੂੰ ਮੈਨੂੰ ਜ਼ਰੂਰ ਮੰਨਿਆ ਉਹਦਾ ਕਿਤੇ। ਤੇ ਅਮਰਜੀਤ ਚਾਚੇ ਰੂਪ ਦੀ ਧੀ, ਇਹ ਮੇਰੀਆਂ ਭੈਣਾਂ ਦੇ ਸੌ ਲੱਗਦੀ ਹੈ। ਮਖਤਿਆਰੋਂ ਦਾ ਦੱਸਿਓ ਕਿੱਥੇ ਵਿਆਹੀ ਸੀ ਉਹ, ਤੇ ਉਹ ਬੜਾ ਮੇਰੇ ਗੱਲ ਪਿਆਰ ਰੱਖਦੀ। ਛੋਟੇ ਜਿਹੇ 10 ਸਾਲਾਂ ਦੀ ਸੀ ਜਦੋਂ ਮੈਂ ਆਇਆ। ਤੈਨੂੰ ਦੱਸਾਂ ਉਹ ਤਾਂ ਹਿੱਸਾ ਵੀ ਸੁਣਿਆ ਮੰਗਦੀ ਸੀ, ਉਹ ਹਿੱਸਾ ਵੀ ਮੰਗਦੀ, ਹਿੱਸਾ ਮੰਗਦੀ, ਰੰਗੜੀ ਵਾਲਾ ਖੂਬ ਮੰਗਦੀ ਸੀ। ਅੱਛਾ ਅੱਛਾ। ਉਹ ਛੋਟੀ ਜਿਹੀ ਉਹਦੇ ਕਹਿੰਦੀ ਵੀਰ ਮੈਂ ਤੇ ਰੰਗੜੀ ਵਾਲਾ ਖੂਬ ਲੈਣਾ। ਮੈਂ ਨਾ ਕਹਿੰਦੀ ਨਾ ਲੈਣਾ ਮੈਂ। ਅੱਛਾ ਕਹਿੰਦੀ ਮੈਂ ਹਿੱਸਾ ਦੇਵਾਂਗੀ। ਉਹ ਕਤਾਵੇਂ ਪਿਆਰੀ ਰੱਖੀ ਵੀ ਸੀ। ਹਾਂ ਤੈਨੂੰ ਦੱਸਾਂ ਛੋਟੀ ਸੀ ਨਾ, ਉਹ ਜਿਹੜੇ ਤੇਰਾ ਪੈਦਵਾ ਲੋਲੇ ਕਰਪਾਲ ਦੇ ਦੋਤੇ, ਹਾਂ ਦੋਤੇ, ਤੈਨੂੰ ਪਤਾ ਨਾ ਪਤਾ, ਦੋਤੇ ਤੇ ਕਰਪਾਲ ਦੇ। ਉਹਨਾਂ ਨੇ ਪਹਿਲੇ ਸਾਡੇ ਪਿੰਡ ਆ ਕੇ ਲਈ ਸੀ ਲੇਹੀ ਦੇ ਵਿੱਚ ਭਾਰ ਪਾਸੇ, ਉੱਥੇ ਖੂਹ ਲਾਇਆ ਤਾਂ ਰਾਮ ਸਰ ਨੇ ਬਾਮਣ ਪਟਵਾਰੀ ਦਾ ਕਾਕੜੇ ਦਾ, ਉਹਨਾਂ ਦੀ ਪੈਲੀ ਤੋਂ ਮੁੱਲ ਫੇਰ ਆ ਕੇ ਲਠੇਰੀ ਵਾਲਿਆਂ ਨੇ ਇਹ ਮੁੱਲ ਲਈ ਸੀ। ਤੂੰ ਮੇਰੇ ਤੋਂ ਪੁੱਛ, ਤੈਨੂੰ ਕੀ ਪਤਾ ਕਰਦਾ। ਲਠੇਰੀ ਵਾਲਿਆਂ ਹੋਰ ਕੋਈ ਗੱਲ ਹੈ ਕਰ ਲੋ। ਦੇ ਕਰ ਸਕਦਾ ਕਰ ਲਾ। ਹਾਂ ਆ ਚਾਚੇ ਕਰਦਾ ਸਲਾਮ ਹੈ। ਖੁਸ਼ੀ ਰਾਮ ਕਿਹੜਾ ਦੱਸਣਾ? ਬਾਮਣ ਦਾ ਹੰਸਰਾਜ। ਉਹ ਦੇਖਿਆ ਤੇ ਹੁਣ ਬੁਲਾਇਆ ਤੈਨੂੰ ਹੰਸਰਾਜ ਦਾ ਪੁੱਤ। ਕੋਈ ਤਾਂ ਅਗਲੇ ਕਰਤੇ ਰਾਮ ਵੀ ਮਰ ਗਿਆ, ਇੱਜ਼ਤ ਆਪਣੇ ਹੁੰਦੇ ਮਰ ਗਿਆ। ਚਲੋ ਜੀ ਠੀਕ ਹੈ ਜੀ, ਫਿਰ ਸਾਡੇ ਵੱਲੋਂ ਵੀ ਤੁਹਾਨੂੰ ਸਲਾਮ, ਸਤਿ ਸ੍ਰੀ ਅਕਾਲ, ਪ੍ਰਣਾਮ, ਹੱਥ ਜੋੜ ਕੇ ਜੀ। ਠੀਕ ਹੈ ਜੀ, ਇਹ ਰਾਬਤਾ ਰੱਖਣਾ ਤੁਸੀਂ। ਇਨਸ਼ਾਅੱਲਾ ਤਾਲਾ ਹੋਰ ਵੀ ਤੁਹਾਨੂੰ ਪਤਾ ਦੱਸਾਂਗੇ। ਹਾਲੇ ਬਾਕੀ ਬਾਬੇ ਦਾ ਬਾਹਰ ਪਰਿਵਾਰ 5-6 ਰੱਬ ਨੇ ਪੁੱਤ